ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਖਹੁ ਪ੍ਰਭੁ ਨਾਨਕ ਦੇ ਕਰ ਹੱਥ। ਡੋਲਨ ਤੇ ਰਖਹੁ ਪ੍ਰਭੁ ਨਾਨਕ ਦੇ ਕਰ ਹੱਥ। ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁ ਧਾਇਓ। ਕਲ ਘੋਰ ਸਮੁਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਭ ਨ ਆਇਓ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ।
ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਾਤ ਸੁਭਾਵਾ ਤਦ ਹੀ ਗਾਵਾ, ਤਾ ਗਾਵੇ ਕਾ ਫਲ ਪਾਵਾ। ਗਾਵੇ ਕਾ ਫਲ ਹੋਈ, ਜਾ ਆਪੇ ਦੇਵੈ ਸੋਈ। ਮਨ ਮੇਰੇ ਗੁਰ ਬਚਨੀ ਨਿਦ ਪਾਈ, ਤਾ ਤੇ ਸਚ ਮਹਿ ਰਹਿਆ ਸਮਾਈ। ਰਹਾਉ ਗੁਰ ਸਾਖੀ ਅੰਤਰ ਜਾਗੀ, ਤਾ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ, ਤਾ ਮਿਟਿਆ ਸਗਲ ਅੰਧਿਆਰਾ। ਗੁਰ ਚਰਨੀ ਮਨ ਲਾਗਾ, ਤਾ ਜਮ ਕਾ ਮਾਰਗ ਭਾਗਾ। ਭੈ ਵਿੱਚ ਨਿਰਭਉ ਪਾਇਆ, ਤਾ ਸਹਿਜੈ ਕੈ ਘਰ ਆਇਆ। ਭਣਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮਹਿ ਕਰਨੀ ਸਾਰੀ। ਕਰਨੀ ਕੀਰਤ ਹੋਈ, ਜਾ ਆਪੇ ਮਿਲਿਆ ਸੋਈ। ਜਾਤ ਸੁਭਾਵਾ ਤਦ ਹੀ ਗਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਰੂਪ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਅੱਜ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਸ੍ਰੀ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ, ਬੀਬੀ ਭਾਨੀ ਜੀ ਦੇ ਘਰ, ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1620 ਬਿਕਰਮੀ ਵੈਸਾਖ ਵਦੀ ਸਪਤਮੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਧਾਰਨ ਦੇ ਸਮੇਂ ਸਾਧ ਸੰਗਤ ਜੀ
ਗੁਰਸਿੱਖ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਹਨ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੀ ਜਿਹੜੀ ਛੋਟੀ ਆਰਬਲਾ ਦੇ ਵਿੱਚ ਸਾਧ ਸੰਗਤ ਜੀ ਪਰਵਰਿਸ਼ ਹੈ, ਸ੍ਰੀ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੀ ਦੇਖ ਰੇਖ ਹੇਠ ਹੋਈ ਹੈ। ਵਡੇਰੀ ਆਰਬਲਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੋ ਸਿਮਰਨ ਦਾ ਅਭਿਆਸ ਕਰਿਆ ਕਰਦੇ ਸਨ। ਕਿੱਲੀ ਸਾਹਿਬ ਅੱਜ ਵੀ ਉੱਥੇ ਪਾਵਨ ਅਸਥਾਨ ਮੌਜੂਦ ਹੈ ਸਤਿਗੁਰੂ ਜੀ ਦੀ ਯਾਦ ਵਿੱਚ। ਵਡੇਰੀ ਆਰਬਲਾ ਦੇ ਵਿੱਚ ਮਹਾਰਾਜ ਸਾਹਿਬ ਜੀ ਉਸ ਕਿੱਲੀ ਨੂੰ ਪਕੜ ਕਰਕੇ ਹੱਥਾਂ ਦੇ ਨਾਲ ਇੱਕ ਹੱਥ ਦੇ ਵਿੱਚ ਪਕੜ ਲੈਂਦੇ, ਦੂਸਰੇ ਹੱਥ ਦੇ ਵਿੱਚ ਮਾਲਾ ਫੜੀ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਲੰਬੇਰਾ ਸਮਾਂ ਖਲੋ ਕੇ ਵੀ ਜਾਪ ਕਰੀ ਜਾਂਦੇ ਸਨ। ਉਹ ਅੱਜ ਵੀ ਉਸ ਅਸਥਾਨ ਤੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਪਵਿੱਤਰ ਯਾਦਗਾਰੀ ਅਸਥਾਨ ਬਣੇ ਹੋਏ ਹੈ। ਉਹ ਥੰਮ ਦੇ ਵਿੱਚ ਜਿਸ ਚੁੱਲ੍ਹੇ ਦੇ ਉੱਪਰ ਬੀਬੀ ਭਾਨੀ ਜੀ ਪ੍ਰਸ਼ਾਦੇ ਲਾਂਭਦੇ ਸਨ ਔਰ ਕੁਝ ਮਹੀਨਿਆਂ ਦੇ ਹਨ ਅਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੀ ਜੀ ਅਵਸਥਾ ਤੇ ਧਰਤੀ ਤੇ ਸਾਧ ਸੰਗਤ ਜੀ ਰਿੜਦਿਆਂ ਹੋਇਆ ਜਿਸ ਪਲੰਘੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਅਡੋਲ ਚੌਂਕੜਾ ਲਗਾ ਕਰਕੇ ਬੈਠੇ ਹੋਏ ਸਿਮਰਨ ਕਰ ਰਹੇ ਨੇ, ਤੇ ਛੋਟੀ ਅਵਸਥਾ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਜਦੋਂ ਰਿੜਦਿਆਂ ਹੋਏ ਆਏ ਆ ਤੇ ਸਰੀਰ ਜਿਹੜਾ ਸੀ ਸਾਧ ਸੰਗਤ ਜੀ ਮਿੱਟੀ ਦੇ ਨਾਲ ਲਿਬੜਿਆ ਹੋਇਆ, ਧਰਤੀ ਤੇ ਰਿੜਦੇ ਹੋਏ ਮਿੱਟੀ ਦੇ ਨਾਲ ਲਿਬੜਿਆ ਹੋਇਆ ਸਰੀਰ ਤੇ ਆ ਕੇ ਪਲੰਘੇ ਨੂੰ ਹੱਥ ਪਾਇਆ। ਤੇ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇਤਰਾਂ ਦੀਆਂ ਪਲਕਾਂ ਖੁੱਲੀਆਂ ਨੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਦੇਖਿਆ ਹੈ ਔਰ ਬੀਬੀ ਭਾਨੀ ਜੀ ਉਸ ਸਮੇਂ ਬੜੀ ਕਾਹਲੀ ਦੇ ਨਾਲ ਸਾਧ ਸੰਗਤ ਜੀ ਹਜੂਰ ਨੂੰ ਫੜਨ ਦੇ ਵਾਸਤੇ ਨੇੜੇ ਆ ਰਹੇ ਨੇ ਤੇ ਮਹਾਰਾਜ ਜੀ ਨੇ ਰੋਕ ਦਿੱਤਾ। ਜਦੋਂ ਦੋਹਾਂ ਬਾਹਾਂ ਤੋਂ ਫੜਿਆ ਹੈ, ਫੜ ਕਰਕੇ ਤਾਂ ਚੱਕਣ ਲੱਗੇ ਹਨ ਤੇ ਸਰੀਰ ਭਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਸੁਭਾਵਕ ਹੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬਚਨ ਕਰਦੇ ਹਨ ਕਿ ਭਾਰੀ ਗੁਰੂ ਹੋਵੇਗਾ, ਇਹ ਵਰਦਾਨ ਦਿੱਤਾ ਹੈ। ਬੀਬੀ ਭਾਨੀ ਜੀ ਆਪਣੀ ਨੇਤਰਾਂ ਦੇ ਨਾਲ ਦੇਖ ਰਹੇ ਹੈ ਔਰ ਕੰਨਾਂ ਦੇ ਨਾਲ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਜੀ ਦੇ ਮੁਬਾਰਕ ਬਚਨਾਂ ਨੂੰ ਸਰਵਣ ਕਰ ਰਹੇ ਨੇ। ਜੋ ਪਹਿਲਾ ਵਰਦਾਨ ਇਹ ਦਿੱਤਾ ਕਿ ਭਾਰੀ ਗੁਰੂ ਹੋਵੇਗਾ, ਫਿਰ ਨਾਲ ਇਹ ਵੀ ਬਚਨ ਕਹੇ ਹਨ ਦੋਹੇ ਤਾ ਬਾਣੀ ਕਾ ਬੋਹੇ ਥਾ, ਕਿ ਜਿਹੜਾ ਸਾਡਾ ਦੋਹਤਾ ਹੈ ਨਾ ਇਹ ਗੁਰਬਾਣੀ ਦਾ ਬੋਹੇ ਥਾ ਭਾਵ ਜਹਾਜ਼ ਵੱਡਾ ਬੇੜਾ ਤਿਆਰ ਕਰਨਗੇ, ਜਿਸ ਬੇੜੇ ਵਿੱਚ ਤਮਾਮ ਸੰਸਾਰ ਦੇ ਸ੍ਰਿਸ਼ਟੀ ਭਰ ਦੇ ਜੀਵ ਜੰਤੂ ਜੇ ਭਾਵਨਾ ਦੇ ਨਾਲ ਅਸਵਾਰ ਹੋ ਜਾਣਗੇ, ਸੰਸਾਰ ਸਮੁੰਦਰ ਤੋਂ ਉਹ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਣਗੇ। ਐਸਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ। ਤੇ ਜਦੋਂ ਇਹ ਬਚਨ ਕਰ ਰਹੇ ਸਨ ਤੇ ਜਿਵੇਂ ਬੱਚੇ ਦਾ ਸੁਭਾਅ ਹੁੰਦਾ ਹੈ ਕਿ ਅਗਾਹ ਨੂੰ ਵਧਣਾ, ਇਵੇਂ ਸਾਧ ਸੰਗਤ ਜੀ ਛੋਟੀ ਜੀ ਅਵਸਥਾ ਤੇ ਪਲੰਘੇ ਦੇ ਉੱਪਰ ਚੜ ਰਹੇ ਨੇ। ਤੇ ਮਹਾਰਾਜ ਜੀ ਨੇ ਤੀਸਰਾ ਵਰਦਾਨ ਇੱਕ ਹੋਰ ਦਿੱਤਾ, ਕਹਿੰਦੇ ਇਹ ਜਿਹੜਾ ਤਖਤ ਤੇ ਬੈਠਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਹੁਣ ਨਹੀਂ, ਤੁਹਾਡੇ ਪਿਤਾ ਤੋਂ ਤੁਹਾਨੂੰ ਇਹ ਗੁਰਤਾ ਗੱਦੀ ਦਾ ਅਤੇ ਤਖਤ ਜਿਹੜਾ ਪ੍ਰਾਪਤ ਹੋਣਾ ਕਰੇਗਾ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ ਰਸਨਾ ਤੋਂ ਵਰਦਾਨ ਦਿੱਤੇ ਹੈ, ਖੁਸ਼ੀ ਦੇ ਨਾਲ ਬੀਬੀ ਭਾਨੀ ਜੀ ਦੇ ਨੇਤਰਾਂ ਵਿੱਚੋਂ ਹੰਝੂ ਵਗ ਰਹੇ ਨੇ, ਖੁਸ਼ੀ ਦੇ ਨਾਲ, ਕਿਉਂਕਿ ਸੇਵਾ ਕੀਤੀ ਹੋਈ ਸਾਧ ਸੰਗਤ ਜੀ ਕਦੇ ਵੀ ਵਿਅਰਥ ਨਹੀਂ ਜਾਂਦੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ ਦੋ ਸਪੁੱਤਰੀਆਂ ਨੇ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਭਾਵੇਂ ਬੀਬੀ ਦਾਨੀ ਜੀ ਵੀ ਹੈ, ਪਰ ਜੋ ਭਾਵਨਾ, ਜੋ ਅੰਦਰ ਸ਼ਰਧਾ ਧਾਰਨ ਕਰਕੇ ਸਤਿਗੁਰੂ ਜੀ ਦਾ ਸਰੂਪ ਜਾਣ ਕਰਕੇ ਬੀਬੀ ਭਾਨੀ ਜੀ ਨੇ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਨਾ, ਉਹ ਸੇਵਾ ਦਾ ਅਵਸਰ ਬੀਬੀ ਦਾਨੀ ਜੀ ਨੂੰ ਜੀਵਨ ਦੇ ਵਿੱਚ ਨਹੀਂ ਪ੍ਰਾਪਤ ਹੋਇਆ। ਇਹ ਗਰੀਬ ਨਵਾਜ
ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਕੇਵਲ ਪਿਤਾ ਤੱਕ ਨਹੀਂ ਸੀਮਿਤ ਸਮਝਿਆ ਕਿ ਸਾਡੇ ਪਿਤਾ ਜੀ ਹਨ। ਆਪਣੇ ਹੱਥੀਂ ਇਸ਼ਨਾਨ ਕਰਾਉਣ ਦੀ ਵੀ ਸੇਵਾ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜਾਣ ਕਰਕੇ ਕਿ ਮੇਰੇ ਪਿਤਾ ਜੀ ਸਤਿਗੁਰੂ ਜੀ ਹਨ। ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਜਗਤ ਜਲੰਦੀ ਨੂੰ ਉਤਾਰਨ ਵਾਸਤੇ ਸੰਸਾਰ ਦੇ ਅੰਦਰ ਪ੍ਰਗਟ ਹੋਏ ਹੈ, ਉਹੋ ਜੋਤ ਪਿਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਅੰਦਰ ਹੈ। ਸਤਿਗੁਰੂ ਜੀ ਦਾ ਪ੍ਰਤੱਖ ਸਰੂਪ ਜਾਣ ਕਰਕੇ ਬੜੀ ਭਾਵਨਾ ਦੇ ਨਾਲ ਬੀਬੀ ਭਾਨੀ ਜੀ ਸੇਵਾ ਕਰਿਆ ਕਰਦੇ ਸਨ। ਤੇ ਜਦੋਂ ਵਰਦਾਨ ਦੇ ਇਹ ਵਚਨ ਆਪਣੇ ਕੰਨਾਂ ਦੇ ਨਾਲ ਸੁਣੇ ਹੈ, ਬੜਾ ਮਨ ਦੇ ਅੰਦਰ ਚਾਅ ਪੈਦਾ ਹੋਇਆ। ਤੇ ਉਸ ਸਮੇਂ ਛੋਟੀ ਜੀ ਬਾਲਕ ਅਵਸਥਾ ਹੈ, ਮਹਾਰਾਜ ਜੀ ਦੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੀ ਚੁੱਕ ਕਰਕੇ ਪਿੱਛੇ ਲੈ ਆਏ ਹੈ। ਤੇ ਸਤਿਗੁਰੂ ਜੀ ਫੇਰ ਸਮਾਧੀ ਵਿੱਚ ਲੀਨ ਹੋ ਗਏ ਸਨ। ਤੇ ਸਾਧ ਸੰਗਤ ਜੀ, ਇਹ ਜਿਹੜੇ ਵਰਦਾਨ ਦਿੱਤੇ ਹੈ ਨਾ ਮਹਾਰਾਜ ਸਾਹਿਬ ਜੀ ਨੇ, ਭਾਰੀ ਗੁਰੂ ਹੋਵੇਗਾ, ਦੋਹੇ ਤਾਂ ਬਾਣੀ ਕਾ ਬੋਹਿ ਥਾ। ਜੋ ਐਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਜਹਾਜ਼, ਐਸਾ ਵਿਸ਼ਾਲ ਮਹਾਰਾਜ ਸਾਹਿਬ ਜੀ ਨੇ ਬੇੜਾ ਸਾਧ ਸੰਗਤ ਜੀ ਤਿਆਰ ਕਰਵਾਇਆ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਾਰੀ ਲਗਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਤਿਆਰ ਕਰਾਉਣਾ ਕੀਤਾ। ਐਸਾ ਇਹ ਵਿਸ਼ਾਲ ਬੇੜਾ ਹੈ। ਜੇਕਰ ਕੋਈ ਇਸ ਗੁਰਬਾਣੀ ਨੂੰ ਬੇੜੇ ਵਿੱਚ ਅਸਵਾਰ ਹੋ ਜਾਂਦਾ ਹੈ ਨਾ, ਭਾਵ ਗੁਰੂ ਕੀ ਬਾਣੀ ਦੇ ਲੜ ਲੱਗ ਜਾਂਦਾ ਹੈ, ਫਿਰ ਉਹਦਾ ਜੀਵਨ ਦਾ ਬੇੜਾ ਕਦੇ ਸੰਸਾਰ ਸਮੁੰਦਰ ਦੇ ਵਿੱਚ ਨਹੀਂ ਡੁੱਬਦਾ। ਇਹ ਜੀਵਨ ਦੀ ਵੀ ਇੱਕ ਸਾਧ ਸੰਗਤ ਜੀ ਬੇੜੀ ਹੈ। ਮਹਾਰਾਜ ਜੀ ਦਾ ਬਚਨ ਆਉਂਦਾ ਹੈ ਗੁਰਬਾਣੀ ਅੰਦਰ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਏ। ਇਹ ਜ਼ਿੰਦਗੀ ਵੀ ਇੱਕ ਬੇੜੀ ਦੀ ਤਰ੍ਹਾਂ ਹੈ। ਭਗਤ ਕਬੀਰ ਸਾਹਿਬ ਜੀ ਦਾ ਵੀ ਇੱਕ ਬੜਾ ਪਿਆਰਾ ਸ਼ਲੋਕ ਹੈ, ਕਬੀਰ ਬੇੜਾ ਜਰ ਜਰਾ ਫੂਟੇ ਛੇਕ ਹਜ਼ਾਰ। ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇੱਕ ਬੇੜੇ ਦੀ ਤਰ੍ਹਾਂ ਹੈ। ਪਰਮਾਤਮਾ ਨੇ ਜੀਵਨ ਦਿੱਤਾ ਇੱਕ ਬੇੜੇ ਦੀ ਤਰ੍ਹਾਂ। ਇਹਦੇ ਵਿੱਚ ਛੇਕ ਹੋ ਗਏ ਨੇ ਵਿਕਾਰਾਂ ਰੂਪੀ ਛੇਕ। ਜਿਸ ਬੇੜੇ ਵਿੱਚ ਛੇਕ ਹੋ ਜਾਣ, ਉਹਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ। ਤੇ ਜੋ ਪਾਣੀ ਭਰ ਜਾਵੇ ਤੇ ਫਿਰ ਵਿੱਚੇ ਡੁੱਬ ਜਾਂਦਾ, ਪਾਰ ਥੋੜਾ ਹੁੰਦਾ। ਉਹ ਫਿਰ ਕਿਨਾਰੇ ਤੇ ਨਹੀਂ ਲੱਗਦਾ, ਵਿੱਚੇ ਡੁੱਬ ਜਾਂਦਾ ਹੈ। ਤੇ ਜਿਹੜਾ ਪਾਰ ਕਰਨ ਵਾਲਾ ਵਿੱਚੇ ਡੁੱਬ ਜਾਵੇ ਤੇ ਵਿੱਚ ਜਿਹੜੇ ਬੈਠੇ ਹੋ, ਉਹਨਾਂ ਦਾ ਕਿਵੇਂ ਬਚਾਅ ਹੋ ਸਕਦਾ? ਪਰ ਜੋ ਗੁਰਬਾਣੀ ਨੂੰ ਬੇੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਸ਼ਾਲ ਐਸਾ ਜਹਾਜ਼ ਤਿਆਰ ਕੀਤਾ। ਜੇ ਕੋਈ ਵੀ ਗੁਰਸਿੱਖ ਪ੍ਰਾਣਾ ਧਾਰੀ ਜੀਵ, ਕੋਈ ਵੀ ਮਾਈ ਭਾਈ ਸਿੱਖ ਸੇਵਕ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦੇ ਲੜ ਲੱਗ ਜਾਂਦਾ ਹੈ, ਇਸ ਵਿਸ਼ਾਲ ਗੁਰਬਾਣੀ ਨੂੰ ਬੇੜੇ ਵਿੱਚ ਚੜ ਜਾਂਦਾ ਹੈ, ਉਹਦੀ ਜੀਵਨ ਦੀ ਬੇੜੀ ਸਾਧ ਸੰਗਤ ਜੀ ਕਦੇ ਵੀ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਰੱਖਿਆ ਕਰਦੇ ਹੈ। ਸਤਿਗੁਰੂ ਜੀ ਆਪ ਮੁਕਤ ਰੂਪ ਕਿਨਾਰੇ ਤੇ ਪਹੁੰਚਾਉਣ ਵਾਲੇ ਹੈ। ਕਿਉਂਕਿ ਜਿਸ ਬੇੜੇ ਦਾ ਮਲਾਹ ਸਤਿਗੁਰੂ ਆਪ ਹੋਵੇ, ਸਾਧ ਸੰਗਤ ਜੀ ਉਸ ਬੇੜੇ ਨੂੰ ਕੌਣ ਡੋਬ ਸਕਦਾ ਹੈ? ਨਹੀਂ ਤਾਂ ਵੱਡੇ ਵੱਡੇ ਸਮੁੰਦਰ ਦੇ ਵਿੱਚ ਜਿਹੜੇ ਬੇੜੇ ਹਨ, ਆਮ ਦੁਨਿਆਵੀ ਸੰਸਾਰ ਦੇ ਅੰਦਰ ਬੇੜੇ, ਉਹ ਵੀ ਕਈ ਵਾਰ ਤਹਿਸ ਮਹਿਸ ਹੋ ਜਾਂਦੇ ਹੈ। ਚਲਾਉਣ ਵਾਲਿਆਂ ਦੇ ਵਿੱਚੋਂ ਕਈ ਵਾਰ ਕੁਤਾਹੀ ਹੋ ਜਾਂਦੀ ਹੈ, ਕੋਈ ਭੁੱਲ ਹੋ ਜਾਂਦੀ ਹੈ, ਔਰ ਵੱਡੇ ਵੱਡੇ ਤੂਫਾਨ ਵੀ ਕਈ ਵਾਰ ਆ ਜਾਂਦੇ ਹੈ, ਤੇ ਵੱਡੇ ਵੱਡੇ ਬੇੜੇ ਵੀ ਸਾਧ ਸੰਗਤ ਜੀ ਡੁੱਬ ਜਾਂਦੇ ਹੈ। ਪਰ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਪੂਰੇ ਸਤਿਗੁਰੂ ਜੀ ਆਪ ਜਿਸ ਬੇੜੇ ਦੇ ਮਲਾਹ ਹੋਣ, ਉਹ ਬੇੜਾ ਕਦੇ ਸਾਧ ਸੰਗਤ ਜੀ ਡੁੱਬਦਾ ਨਹੀਂ ਹੈ, ਸਗੋਂ ਸੰਸਾਰ ਦੇ ਜੀਵਾਂ ਨੂੰ ਡੁੱਬਦੇ ਹੋਇਆਂ ਨੂੰ ਆਸਰਾ ਦੇ ਕਰਕੇ ਪਾਰ ਲਾ ਦਿੰਦਾ ਹੈ। ਐਸੀ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਵਡਿਆਈ ਹੈ। ਔਰ ਐਸੇ ਭਾਰੇ ਸਤਿਗੁਰੂ ਜੀ ਹਨ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜੋ ਤਤੀ ਤਵੀ ਤੇ ਬੈਠ ਕਰਕੇ ਵੀ ਸਾਧ ਸੰਗਤ ਜੀ ਜਰਾ ਵੀ ਸੀ ਤੱਕ ਵੀ ਮੁਖ ਤੋਂ ਉਚਾਰਨ ਨਹੀਂ ਕਰਨਾ ਕੀਤੀ। ਇੱਕ ਪਾਸੇ ਸਾਧ ਸੰਗਤ ਜੀ ਤਪਦੀ ਹੋਈ ਲੋ ਹੈ, ਜੋ ਜੇਠ ਹਾੜ ਦੇ ਜਿਹੜੇ ਮਹੀਨੇ ਤਪਦੀਆਂ ਹੋਈਆਂ ਲੋਵਾਂ ਵਗ ਰਹੀਆਂ ਨੇ, ਔਰ ਫਿਰ ਸਾਧ ਸੰਗਤ ਜੀ ਤਪਦੀ ਹੋਈ ਲੋ ਦੇ ਉੱਪਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੀ ਚੌਂਕੜਾ ਲਗਾ ਕਰਕੇ ਬੈਠਦੇ ਹੈ। ਫਿਰ ਤਪਦੀ ਹੋਈ ਗਰਮ ਸੀਸ ਦੇ ਵਿੱਚ ਰੇਤਾ ਪਾਈ ਜਾਂਦੀ ਹੈ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਖ ਤੋਂ ਉਚਾਰਨ ਕਰ ਰਹੇ ਹੈ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ।
ਜਰਾ ਜਿੰਨਾ ਵੀ ਕਿਤੇ ਸੀਨੀ ਮੁਖ ਤੋਂ ਉਚਾਰਨ ਕੀਤਾ, ਨਾ ਹੀ ਸਾਧ ਸੰਗਤ ਜੀ ਡੋਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ। ਐਸੇ ਭਾਰੇ ਸਤਿਗੁਰੂ ਜੀ ਹਨ। ਉਬਲਦੇ ਹੋ ਪਾਣੀ ਦੇ ਦੇਗ ਦੇ ਵਿੱਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬੈਠਦੇ ਆ, ਫਿਰ ਵੀ ਮਹਾਰਾਜ ਸਾਹਿਬ ਜੀ ਪਰਮੇਸ਼ਰ ਦਾ ਭਾਣਾ ਮੰਨਣ ਦੀ ਜਾਚ ਜੀ ਸਿਖਾਉਂਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਇਸ ਢੰਗ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਨਣੀ ਚਾਹੀਦੀ ਹੈ। ਐਸਾ ਗੁਰਮੁਖਾਂ ਵਾਲਾ ਜੀਵਨ ਜਿਉਂ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਹੈ। ਤੋ ਸਾਧ ਸੰਗਤ ਜੀ, ਜਿਹੜਾ ਤੀਸਰਾ ਵਰਦਾਨ ਨਾਨਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਦਿੱਤਾ ਹੈ ਕਿ ਇਹ ਗੁਰਤਾ ਗੱਦੀ ਦੀ ਦਾਤ ਆਪਣੇ ਪਿਤਾ ਜੀ ਤੋਂ ਤੁਸਾਂ ਨੇ ਪ੍ਰਾਪਤ ਕਰਨੀ ਹੈ। ਤੇ ਭਾਵੇਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ 3 ਸਪੁੱਤਰ ਹਨ, ਸਭ ਤੋਂ ਛੋਟੇ ਥਾਂ ਤੇ ਦੁਨਿਆਵੀ ਰਿਸ਼ਤੇਦਾਰੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਨ। ਸਤਿਗੁਰਾਂ ਤੋਂ 2 ਵੱਡੇ ਭਰਾਤਾ ਹਨ, ਬਾਬਾ ਪ੍ਰਿਥੀ ਚੰਦ ਜੀ ਔਰ ਬਾਬਾ ਮਹਾਦੇਵ ਜੀ। ਸੰਸਾਰ ਦੀ ਰੀਤੀ ਇਹ ਹੈ ਸਾਧ ਸੰਗਤ ਜੀ ਕਿ ਜਿਹੜੀ ਪਿਤਾ ਦੀ ਪੱਗ ਹੈ ਨਾ ਵੱਡੇ ਸੁਪੁੱਤਰ ਨੂੰ ਮਿਲਦੀ ਹੈ, ਜਿਹੜੀ ਜਗਤ ਦੀ ਰੀਤੀ ਰਿਵਾਇਤ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਜਿਹੜੇ ਰੀਤੀ ਰਿਵਾਜ ਹੈ ਨਾ, ਜੋ ਮਰਜ਼ਾਦਾ ਹੈ, ਉਹ ਸੰਸਾਰ ਦੇ ਨਾਲ ਬਹੁਤ ਵੱਖਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਜ਼ਾਦਾ ਜਗਤ ਦੇ ਨਾਲੋਂ ਬਹੁਤ ਨਿਵੇਕਲੀ ਹੈ। ਇੱਥੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਤਾਂ ਨਿਮਾਣਿਆਂ ਨੂੰ ਹੀ ਸਾਧ ਸੰਗਤ ਜੀ ਮਾਣ ਮਿਲਦਾ ਹੈ, ਜਿਹੜੇ ਪਹਿਲਾਂ ਹੀ ਮਾਣ ਦੇ ਨਾਲ ਆਕੜ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਆ, ਹੰਕਾਰ ਹੀ ਹਰ ਸਮੇਂ ਹਿਰਦੇ ਅੰਦਰ ਵਸਾ ਕਰਕੇ ਰੱਖਦੇ ਆ। ਉਹਨਾਂ ਨੂੰ ਸਾਧ ਸੰਗਤ ਜੀ ਮਾਣ ਨਹੀਂ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਮਿਲਿਆ। ਜੇ ਮਾਣ ਮਿਲਿਆ ਹੈ ਨਾ, ਉਹ ਨਿਮਾਣਿਆਂ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਮਾਣ ਮਿਲਿਆ। ਜਿਵੇਂ ਸਤਿਗੁਰੂ ਜੀ ਦਾ ਮੁਖ ਵਾਕ ਵੀ ਅਸੀਂ ਪੜ੍ਹਦੇ ਹਾਂ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਹਿਰਦਿਓਂ ਹੋ ਕੇ ਮਨ ਬਾਣੀ ਸਰੀਰ ਕਰਕੇ ਗੁਰੂ ਚਰਨਾਂ ਦੀ ਸੇਵਾ ਕੀਤੀ, ਉਹਨਾਂ ਨੇ ਸੱਚਾ ਮਾਣ ਪ੍ਰਾਪਤ ਕੀਤਾ। ਤੇ ਮਾਣ ਵੀ ਕੈਸਾ, ਕੋਈ ਦੁਨੀਆ ਦਾ ਮਾਣ ਥੋੜਾ, ਜਿਹੜਾ 4 ਕੁ ਦਿਨਾਂ ਦੀ ਸੋਭਾ ਜਗ ਤੇ ਹੋ ਗਈ ਤੇ ਫਿਰ ਕੋਈ ਵੀ ਚੇਤੇ ਨਾ ਕਰੇ। ਨਹੀਂ ਸਾਧ ਸੰਗਤ ਜੀ, ਜਿਹੜਾ ਰਹਿੰਦੀ ਦੁਨੀਆ ਤੱਕ ਮਾਣ, ਗੁਰਤਾ ਗੱਦੀ ਦਾ ਮਾਣ, ਆਪਣੇ ਸਰੂਪ ਦਾ ਮਾਣ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਹੋਇਆ। ਇਹ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਵਡਿਆਈ ਹੈ, ਜਿਨ੍ਹਾਂ ਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ, ਜੋ ਗੁਰੂ ਘਰ ਦੀ ਮਰਜ਼ਾਦਾ ਹੈ। ਮਨ ਕਰਕੇ ਵੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇੰਨਾ ਪਿਆਰ ਹੈ, ਜੇ ਮੱਛੀ ਦਾ ਪਾਣੀ ਦੇ ਨਾਲ ਪਿਆਰ ਹੁੰਦਾ ਹੈ। ਬਾਣੀ ਕਰਕੇ ਵੀ ਜੋ ਮਹਾਰਾਜ ਜੀ ਬਚਨ ਕਰਦੇ, ਉਹਨਾਂ ਕੋਲ ਜਵਾਬ ਦੇਣਾ ਲੋੜ ਤੋਂ ਵੱਧ ਕਦੇ ਵੀ ਮਹਾਰਾਜ ਸਾਹਿਬ ਜੀ ਬਚਨ ਨਹੀਂ ਕਰਦੇ। ਸਰੀਰ ਕਰਕੇ ਹਰ ਸਮੇਂ ਤਿਆਰ-ਬਰ ਤਿਆਰ ਹੋ ਕਰਕੇ ਰਹਿੰਦੇ ਆ। ਜਦੋਂ ਵੀ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹੁਕਮ ਕਰਦੇ ਨੇ, ਉਸੇ ਸਮੇਂ ਕਮਰ ਕੱਸਾ ਕਰਕੇ ਸੇਵਾ ਲਈ ਤਤਪਰ ਹੋ ਜਾਂਦੇ, ਤਿਆਰ-ਬਰ ਤਿਆਰ ਰਹਿੰਦੇ ਹਨ। ਜੇ ਕਿਤੇ ਲਾਹੌਰ ਦੇ ਵਿੱਚ ਜੋ ਤਾਇਆ ਸਹਾਰੀ ਮਲ ਜੀ ਦੇ ਪੁੱਤਰ ਦਾ ਵਿਆਹ ਹੈ, ਉਹਨੇ ਆ ਕਰਕੇ ਬੇਨਤੀ ਕੀਤੀ ਹੈ, ਇਹ ਸਤਿਗੁਰੂ ਜੀ ਆਪ ਜ਼ਰੂਰ ਲਾਹੌਰ ਦੇ ਵਿੱਚ ਆਉਣਾ। ਤੇ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਜੇ ਅਸੀਂ ਆਵਾਂਗੇ ਤੇ ਸਾਡੇ ਨਾਲ ਸਿੱਖ ਸੰਗਤਾਂ ਬਹੁ ਗਿਣਤੀ ਵੀ ਚੱਲ ਕਰਕੇ ਆ ਜਾਣਗੀਆਂ। ਤੁਸੀਂ ਵਿਆਹ ਦੇ ਵਿੱਚ ਸੰਗਤਾਂ ਨੂੰ ਸਾਂਭੋਗੇ ਕਿ ਆਏ ਗਏ ਰਿਸ਼ਤੇਦਾਰਾਂ ਨੂੰ ਸਾਂਭੋਗੇ? ਤੁਹਾਨੂੰ ਪਰੇਸ਼ਾਨੀ ਹੋਵੇਗੀ। ਇਸ ਕਰਕੇ ਆਪਣੇ ਸਾਹਿਬਜ਼ਾਦੇ ਨੂੰ ਅਸੀਂ ਭੇਜ ਦਿੰਦੇ ਹਾਂ। ਜੇ ਵੱਡੇ ਭਰਾਤਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਹੈ, ਸੱਚੇ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦਾ ਜੀ ਨੂੰ ਬਚਨ ਕੀਤਾ, ਪ੍ਰਿਥੀ ਚੰਦ ਜੀ ਨੂੰ। ਉਹ ਕਹਿਣ ਲੱਗੇ, ਮਹਾਰਾਜ ਮੇਰੇ ਤੋਂ ਬਿਨਾਂ ਤਾਂ ਗੁਰੂ ਘਰ ਦੀ ਸੇਵਾ ਹੋਣੀ ਨਹੀਂ ਮਹਾਰਾਜ, ਬੜੀ ਵੱਡੀ ਜ਼ਿੰਮੇਵਾਰੀ ਮੇਰੇ ਕੋਲ। ਤੇ ਮਹਾਦੇਵ ਜੀ ਬੜੇ ਅਲਮਸਤ ਸੁਭਾਅ ਦੇ, ਉਸੇ ਤਰ੍ਹਾਂ ਹੀ ਅੱਗੋਂ ਜਵਾਬ ਦੇ ਦਿੱਤਾ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਾਰੀ ਆਈ ਹੈ ਨਾ, ਹਜੂਰ ਦੇ ਵਾਲਾ ਜੇ ਮੁੱਖ ਕੀਤਾ ਮਹਾਰਾਜ ਜੀ ਨੇ ਜੋ ਬਚਨ ਕੀਤਾ, ਕਹਿੰਦੇ ਜੀ 7 ਬਚਨ ਪਿਤਾ ਸਤਿਗੁਰੂ ਜੀ ਉਸੇ ਸਮੇਂ ਤਿਆਰੀ ਕਰ ਲਈ ਹੈ। ਭਾਵੇਂ ਇੰਨਾ ਜ਼ਿਆਦਾ ਪਿਆਰ ਹੈ ਕਿ ਮਹਾਰਾਜ ਜੀ ਦੇ ਚਰਨਾਂ ਦੇ ਨਾਲੋਂ ਸੱਚੇ ਪਾਤਸ਼ਾਹ ਜੀ ਤੋਂ ਓਲੇ ਨਹੀਂ ਥੋੜਾ ਸਮਾਂ ਵੀ ਹੋਣਾ ਚਾਹੁੰਦੇ, ਚਿੱਤ ਨਹੀਂ ਭਾਵੇਂ ਚਾਹੁੰਦਾ, ਪਰ ਬਚਨ ਜਿਹੜਾ ਸਤ ਕਰਕੇ ਮੰਨਣਾ ਕੀਤਾ, ਪਿਆਰ ਦੇ ਕਰਕੇ ਮਹਾਰਾਜ ਜੀ ਤੋਂ ਓਲੇ ਨਹੀਂ ਸਨ ਹੋਣਾ ਚਾਹੁੰਦੇ। ਭਾਵੇਂ ਪ੍ਰੀਖਿਆ ਵੀ ਲਈ ਹੈ, ਕਿੰਨਾ ਸਮਾਂ ਲਾਹੌਰ ਦੇ ਵਿੱਚ ਰਹੇ ਆ,
ਕਿਉਂਕਿ ਸਤਿਗੁਰੂ ਜੀ ਨੇ ਵਚਨ ਕੀਤਾ ਸੀਗਾ, ਬਿਨਾਂ ਬੁਲਾਇਆ ਅੰਮ੍ਰਿਤਸਰ ਸਾਹਿਬ ਵਿਖੇ ਵਾਪਸ ਨਹੀਂ ਤੁਸਾਂ ਨੇ ਆਉਣਾ। ਇਹ ਵੈਰਾਗ ਦੇ ਵਿੱਚ ਭਿੱਜ ਕਰਕੇ ਮਹਾਰਾਜ ਜੀ ਨੂੰ ਯਾਦ ਕਰਦੇ ਆ। ਫਿਰ ਪੱਤਰਕਾਂ ਵੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੇ ਜੋ ਪੌੜੀਆਂ ਜਿਹੜੀ ਸ਼ਬਦ ਸਾਨੂੰ ਲਿਖ ਕਰਕੇ ਭੇਜਣਾ ਕੀਤੀਆਂ ਨੇ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ। ਇਹ ਮਾਝ ਰਾਗ ਦੇ ਵਿੱਚ ਮਹਾਰਾਜ ਜੀ ਨੇ ਪੱਤਰਕਾਵਾਂ ਲਿਖ ਕਰਕੇ ਭੇਜੀਆਂ ਸਨ। ਤੇ ਜਦੋਂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪ੍ਰਤੱਖ ਸਾਹਮਣੇ ਸੰਗਤ ਦੇ ਵੀ ਸਿੱਖ ਨੇ ਆ ਕਰਕੇ ਦੱਸ ਦਿੱਤਾ ਸੀਗਾ। ਜੋ ਤੀਸਰੀ ਪੱਤਰਕਾ ਲੈ ਕੇ ਆਏ ਸਨ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮ ਕੀਤਾ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਚੱਕ ਜਾਓ, ਤਤਕਾਲ ਹੁਣੇ ਜਾ ਕਰਕੇ ਸਾਡੇ ਸਾਹਿਬਜ਼ਾਦਾ ਜੀ ਨੂੰ ਲੈ ਕੇ ਆਉਣਾ ਕਰੋ। ਫਿਰ ਇਤਿਹਾਸ ਵਿੱਚ ਬਚਨ ਆਉਂਦੇ, ਗੱਡੇ ਤੇ ਸਵਾਰ ਹੋ ਕੇ ਕਾਲੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਪਹੁੰਚੇ ਹੈ ਔਰ ਮਹਾਰਾਜ ਸਾਹਿਬ ਜੀ ਨੂੰ ਨਾਲ ਲੈ ਕਰਕੇ ਆਏ ਨੇ। ਫਿਰ ਭਰੇ ਹੋ ਦੀਵਾਨ ਦੇ ਵਿੱਚ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ। ਤੋ ਸਾਧ ਸੰਗਤ ਜੀ, ਐਸੇ ਸਤਿਗੁਰੂ ਜੀ ਹਨ ਜਿਨ੍ਹਾਂ ਪ੍ਰਥਾਏ ਭੱਟ ਰਸਨਾ ਦੁਆਰਾ ਬੜੇ ਪਿਆਰੇ ਵਚਨ ਹਨ। ਮਹਾਰਾਜ ਜੀ ਦੀ ਪਰਮ ਵਡਿਆਈ ਭੱਟ ਰਸਨਾ ਦੁਆਰਾ ਉਚਾਰਨ ਕੀਤੀ ਹੈ। ਜੋ ਬੇਨਤੀਆਂ ਕੀਤੀਆਂ ਨੇ ਭੱਟ ਮਥੁਰਾ ਜੀ ਨੇ, 17 ਭੱਟਾਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਤਿੰਨਾਂ ਦੇ ਵਿੱਚੋਂ ਭੱਟ ਮਥੁਰਾ ਜੀ ਨੇ ਉਚਾਰਨ ਕੀਤਾ ਹੈ, ਮਹਾਰਾਜ ਜਬ ਲਾਓ ਨਹੀਂ ਭਾਗ ਲਿਲਾਰ ਉਦੈ, ਤਬ ਲਾਓ ਭ੍ਰਮ ਤੇ ਫਿਰਤੇ ਬਹੁਤਾਇਓ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਾਡੇ ਮਸਤਕ ਦੇ ਭਾਗ ਨਹੀਂ ਨਾ ਸਨ ਜਾਗੇ, ਭਾਵ ਅਜੇ ਸਮਾਂ ਸੀਗਾ ਸਾਡੇ ਮਹਾਰਾਜ ਕਰਮਾਂ ਦਾ ਅੰਗੂਰ ਫੁੱਟਣ ਦੇ ਵਿੱਚ, ਚੰਗੇ ਕਰਮਾਂ ਦਾ ਅੰਗੂਰ ਫੁੱਟਣ ਦੇ ਵਿੱਚ ਮਹਾਰਾਜ ਦਾ ਜੇ ਸਮਾਂ ਸੀਗਾ। ਹੇ ਗਰੀਬ ਨਵਾਜ ਜਬ ਲਾਓ ਨਹੀਂ ਭਾਗ ਲਿਲਾਰ ਉਦੈ, ਤਬ ਲਾਓ ਭ੍ਰਮ ਤੇ ਫਿਰਤੇ ਬਹੁਤਾਇਓ। ਉਦੋਂ ਤੱਕ ਅਸੀਂ ਭਰਮਦੇ ਰਹੇ, ਧਾਵਾ ਧਾਈ ਕਰਦੇ ਰਹੇ, ਭੱਜ ਦੌੜ ਕਰਦੇ ਰਹੇ, ਪਰ ਕਿਤੇੋਂ ਵੀ ਸਾਡੇ ਮਨ ਨੂੰ ਟਿਕਾ ਨਹੀਂ ਸੀਗਾ ਮਿਲਿਆ। ਫਿਰ ਇੱਥੇ ਹੀ ਬਸ ਨਹੀਂ, ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਮਹਾਰਾਜ ਇਹ ਕਲਯੁਗ ਦੇ ਭਿਆਨਕ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਸਨ। ਮਹਾਰਾਜ ਜੰਮਣ ਮਰਨਾ ਮਿਟਦਾ ਹੀ ਨਹੀਂ ਸੀਗਾ। ਹੇ ਸੱਚੇ ਪਾਤਸ਼ਾਹ ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿੰਦੇ ਸੀ ਸਾਰੇ ਸਿਧਾਂਤਾਂ ਦਾ ਤੱਤ ਕੱਢਿਆ ਹੈ, ਭੱਟ ਮਥੁਰਾ ਜੀ ਆਖ ਰਹੇ ਹੈ। ਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਭਾਵਨਾ ਦੇ ਨਾਲ ਆਪ ਜੀ ਦਾ ਜਾਪ ਕੀਤਾ ਹੈ ਨਾ, ਹੇ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਉਹਨਾਂ ਨੂੰ ਦੁਬਾਰਾ ਕਦੇ ਵੀ ਮਾਤਾ ਦੇ ਗਰਭ ਦੀਆਂ ਜੂਨਾਂ ਵਿੱਚ ਨਹੀਂ ਪੈਣਾ ਪਿਆ। ਮਹਾਰਾਜ ਮਾਤਾ ਦੇ ਗਰਭ ਦੇ ਵਿੱਚ ਜਿਨ੍ਹਾਂ ਨੂੰ ਪੁੱਠੇ ਨਹੀਂ ਬਾਰ-ਬਾਰ ਲਟਕਣਾ ਪਿਆ, ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦਾ ਜਾਪ ਕਰ ਲੈਣਾ ਕੀਤਾ ਹੈ। ਐਸੀ ਗਰੀਬ ਨਵਾਜ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ, ਗੁਰ ਅਰਜੁਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਆ। ਐਸੇ ਗਿਆਨ ਸਰੂਪ ਪ੍ਰਕਾਸ਼ਮਾਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਗਟ ਹੋਏ ਹੈ, ਜਿਨ੍ਹਾਂ ਦੀ ਸਾਧ ਸੰਗਤ ਜੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਐਸੇ ਗਰੀਬ ਨਵਾਜ ਅਪਰ ਅਪਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਫੇਰ ਤੋਂ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਪਿਆਰ, ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਣ। ਇਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਆਓ ਹੁਣ ਸਾਧ ਸੰਗਤ ਜੀ ਪਿਆਰ ਦੇ ਨਾਲ ਹੋਰ ਵੀ ਕੋਈ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰੀਏ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਪਿਆਰ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਦੇ ਨਾਲ ਸਾਰੀ ਸੰਗਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੀਸਰੇ ਘਰ ਸੁਰ ਤਾਲ ਦੇ ਅੰਦਰ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਪਹਿਲਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਸੱਚਾ ਹੈ। ਗੁਰ ਚੇਤਨ ਸਰੂਪ ਹੈ ਅਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਇਹ ਪਹਿਲਾਂ ਪ੍ਰਮਾਤਮਾ ਦਾ ਮੰਗਲ ਕੀਤਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਜਾਤ ਸੁਭਾਵਾ ਤਦ ਹੀ ਗਾਵਾ। ਹਜੂਰ ਕਹਿੰਦੇ ਹਨ, ਹੈ ਗੁਰਸਿੱਖੋ, ਜਦੋਂ ਪ੍ਰਮਾਤਮਾ ਨੂੰ ਭਾਵੇ ਨਾ ਤਾਂ ਹੀ ਇਹ ਜੀਵ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਜਾਂ ਫਿਰ ਜਿਸ ਜੀਵ ਦੀ ਭਾਵਨਾ ਪ੍ਰਮਾਤਮਾ ਨੂੰ ਭਾਉਂਦੀ ਹੈ ਨਾ, ਉਹ ਭਾਵਕ ਹੋ ਕਰਕੇ ਹਿਰਦੇ ਅੰਦਰ ਸੱਚਾ ਪਿਆਰ, ਆਪਣੇ ਅੰਦਰ ਪ੍ਰੇਮ ਧਾਰਨ ਕਰਕੇ ਪ੍ਰਮਾਤਮਾ ਨੂੰ ਗਾਉਂਦਾ ਹੈ। ਜਾਤ ਇਸ ਭਾਵਾ ਤਦ ਹੀ ਗਾਵਾ। ਜਾਂ ਫਿਰ ਇਹਦਾ ਅਨਵੇਂ ਅਰਥ ਵੀ ਕਰਦੇ ਹਨ ਮਹਾਂਪੁਰਖ ਕਿ ਜਦੋਂ ਪ੍ਰਮਾਤਮਾ ਨੂੰ ਭਾਵਨਾ ਦੇ ਨਾਲ ਗਾਇਆ ਹੈ ਨਾ ਤਾਂ ਹੀ ਇਹ ਜੀਵ ਪਾਇਆ ਹੈ। ਜਦੋਂ ਇਹ ਜੀਵ ਨੇ ਗਾਵਿਆ ਹੈ ਤਾਂ ਹੀ ਇਹ ਜੀਵ ਪ੍ਰਮਾਤਮਾ ਨੂੰ ਭਾਵਿਆ ਹੈ। ਭਾਵਿਆ ਤੋਂ ਭਾਵ ਰੱਬ ਦੀ ਸੱਚੀ ਦਰਗਾਹ ਦੇ ਵਿੱਚ ਮੰਨਣ ਯੋਗ ਹੋ ਗਿਆ ਹੈ। ਪ੍ਰਮਾਤਮਾ ਦੇ ਘਰ ਦੇ ਅੰਦਰ ਇਹ ਜੀਵ ਨੂੰ ਠਾਹਰ ਪ੍ਰਾਪਤ ਹੋਈ ਤਾਂ ਹੀ ਹੋਈ ਜੇ ਰੱਬ ਨੂੰ ਗਾਇਆ। ਜੇ ਗਾਇਆ ਹੀ ਨਹੀਂ ਹੈ ਤੇ ਫਿਰ ਸਾਧ ਸੰਗਤ ਜੀ ਪ੍ਰਮਾਤਮਾ ਨੂੰ ਭਾਵੇਗਾ ਕਿਵੇਂ? ਜੇ ਕਹੀ ਜਾਵੇ ਕਿ ਮੇਰਾ ਮਨ ਹੀ ਨਹੀਂ ਟਿਕਦਾ, ਮੈਨੂੰ ਕੀ ਲੋੜ ਹੈ ਗੁਰਬਾਣੀ ਪੜ੍ਹਨ ਦੀ, ਮੈਨੂੰ ਕੀ ਲੋੜ ਹੈ ਨਾਮ ਜਪਣ ਦੀ, ਸਿਮਰਨ ਕਰਨੇ ਦੀ, ਮੈਨੂੰ ਕੀ ਲੋੜ ਹੈ ਜੇ ਮਨ ਹੀ ਨਹੀਂ ਟਿਕਦਾ ਤਾਂ। ਪਰ ਸਾਧ ਸੰਗਤ ਜੀ ਗਾਉਣ ਤੋਂ ਬਿਨਾਂ ਭਾਵਿਆ ਵੀ ਨਹੀਂ ਜਾ ਸਕਦਾ। ਜਦੋਂ ਤੱਕ ਪ੍ਰਮਾਤਮਾ ਨੂੰ ਗਾਵੰਦਾ ਨਹੀਂ, ਰੱਬ ਦੇ ਗੁਣ ਨਹੀਂ ਗਾਉਂਦਾ, ਵਾਹਿਗੁਰੂ ਮੰਤਰ ਦਾ ਸ਼ਬਦ ਦਾ ਅਭਿਆਸ ਨਹੀਂ ਕਰਦਾ, ਉਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਭਾਵ ਹੀ ਨਹੀਂ ਸਕਦਾ। ਜਿਵੇਂ ਪ੍ਰਤੱਖ ਵੀ ਜੀਵਨ ਦੇ ਅੰਦਰ ਕੋਈ ਮਨੁੱਖ ਸਾਧ ਸੰਗਤ ਜੀ ਮਿਹਨਤ ਨਾ ਕਰੇ ਤੇ ਉਹਦਾ ਫਲ ਥੋੜਾ ਮਿਲੇਗਾ। ਆਖਰਕਾਰ ਕੋਈ ਵੀ ਦੁਨਿਆਵੀ ਕੰਮ ਲੈ ਲਓ, ਹੱਥ ਹਿਲਾਵੇ ਨਾ, ਵਿਹਲਾ ਹੋ ਕਰਕੇ ਬੈਠਾ ਰਹੇ ਆਲਸੀ ਬਣ ਕੇ, ਆਖਰਕਾਰ ਜੇ ਮਿਹਨਤ ਕਰੇਗਾ ਤਾਂ ਹੀ ਸਾਧ ਸੰਗਤ ਜੀ ਕੋਈ ਜੀਵਨ ਦੇ ਵਿੱਚ ਪਾ ਸਕਦਾ। ਜੇ ਕੋਈ ਮਿਹਨਤ ਹੀ ਨਹੀਂ ਕਰਦਾ, ਆਲਸੀ ਬਣ ਕੇ ਬੈਠਾ ਰਹਿੰਦਾ, ਨਹੀਂ ਮੇਰੇ ਤੋਂ ਹੋਣਾ ਹੀ ਨਹੀਂ ਹੈ, ਤੇ ਜੇ ਕਰਨਾ ਹੀ ਨਹੀਂ ਹੈ ਤੇ ਫਿਰ ਸਾਧ ਸੰਗਤ ਜੀ ਆਪਣੇ ਆਪ ਤੇ ਹੋਣ ਵਾਲਾ ਨਹੀਂ ਹੈ। ਕੋਈ ਵੀ ਦੁਨੀਆ ਦਾ ਕੰਮ, ਪ੍ਰਤੱਖ ਵੀ ਦੁਨਿਆਵੀ ਕੰਮ ਲੈ ਲਓ, ਤੇ ਜਿਹੜੀ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਭਾਵਨਾ ਦੇ ਨਾਲ, ਇਹ ਤਾਂ ਬੜੀ ਸੂਖਮ ਕਲਾ ਹੈ। ਇਹ ਤਾਂ ਫਿਰ ਬੜੀ ਪਰੇ ਦੀ ਗੱਲ ਹੈ ਨਾ। ਜੇ ਮਨੁੱਖ ਦੁਨਿਆਵੀ ਕੰਮ ਵੀ ਚੰਗੀ ਤਰ੍ਹਾਂ ਨਹੀਂ ਕਰਦਾ ਕਿ ਮੇਰੇ ਤੋਂ ਹੋਣਾ ਹੀ ਨਹੀਂ, ਐਵੇਂ ਨਹੀਂ ਹੋਣਾ, ਬਸ ਬੈਠਾ ਰਵੇ ਆਲਸੀ ਬਣ ਕੇ, ਦਿਲਦਰ ਪਾ ਕੇ ਬੈਠਾ ਰਹੇ, ਤੇ ਸਾਧ ਸੰਗਤ ਜੀ ਉਹ ਹੁੰਦਾ ਵੀ ਨਹੀਂ ਹੈ। ਜੇ ਅੰਦਰ ਭਾਵਨਾ ਹੋਵੇ, ਜੇਕਰ ਉਦਮ ਕਰੇ ਤੇ ਸਾਧ ਸੰਗਤ ਜੀ ਨਾ ਹੋਣ ਵਾਲਾ ਕਾਰਜ ਵੀ ਹੋ ਹੀ ਜਾਂਦਾ ਹੈ। ਗੱਲ ਤੇ ਮਿਹਨਤ ਦੀ ਆ ਨਾ। ਜੇਕਰ ਕੋਈ ਮਿਹਨਤ ਕਰੇ, ਘਾਲਣਾ ਘਾਲੇ, ਮਸ਼ੱਕਤ ਘਾਲੇ, ਤੇ ਕੀ ਨਹੀਂ ਹੁੰਦਾ, ਸਭ ਕੁਝ ਹੋ ਜਾਂਦਾ ਹੈ। ਪਰ ਬੰਦੇ ਦੀ ਨੀਅਤ ਹੋਣੀ ਚਾਹੀਦੀ ਕਰਨ ਦੇ ਵਾਸਤੇ। ਤੋ ਇਸੇ ਪ੍ਰਕਾਰ ਜਿਹੜਾ ਜੀਵ ਰੱਬ ਨੂੰ ਗਾਉਂਦਾ ਹੀ ਨਹੀਂ ਹੈ, ਉਹ ਭਾਵੇਗਾ ਕਿਵੇਂ? ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗਾਵਿਆ ਹੈ ਉਹੋ ਹੀ ਅਸਲ ਦੇ ਵਿੱਚ ਭਾਏ ਹੈ ਪ੍ਰਮਾਤਮਾ ਨੂੰ। ਜਿਨ੍ਹਾਂ ਨੇ ਭਾਵਨਾ ਦੇ ਨਾਲ ਰੱਬ ਨੂੰ ਗਾਇਆ ਹੈ, ਜਿਨ੍ਹਾਂ ਨੇ ਗਾਉਣੇ ਯੋਗ ਪ੍ਰਮਾਤਮਾ ਦੇ ਗੁਣ ਗਾਏ ਹੈ। ਸੱਚੇ ਪਾਤਸ਼ਾਹ ਹਜੂਰ ਆਖ ਰਹੇ ਹੈ, ਜਾ ਤਿਸ ਭਾਵਾ ਤਦ ਹੀ ਗਾਵਾ। ਜਾਂ ਫਿਰ ਜਦੋਂ ਜੀਵ ਦੀ ਭਾਵਨਾ ਰੱਬ ਨੂੰ ਭਾ ਜਾਂਦੀ ਹੈ ਤਾਂ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਤਾਂ ਹਿਰਦੇ ਹੋ ਕੇ ਵਾਹਿਗੁਰੂ ਨੂੰ ਗਾਉਂਦਾ ਹੈ। ਨਹੀਂ ਤਾਂ ਕਈ ਵਾਰ ਬੱਧਾ ਚੱਟੀ ਭਰਦਾ ਰਹਿੰਦਾ ਹੈ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਉਹ ਕੁਝ ਪ੍ਰਾਪਤੀ ਵੀ ਨਹੀਂ ਕਰਦਾ।
ਤੇ ਜਿਨ੍ਹਾਂ ਨੇ ਭਾਵਨਾ ਦੇ ਨਾਲ ਥੋੜਾ ਸਮਾਂ ਵੀ ਰੱਬ ਨੂੰ ਗਾ ਲਿਆ ਹੈ, ਉਹਨਾਂ ਨੇ ਬਹੁਤਾ ਫਲ ਪ੍ਰਾਪਤ ਕੀਤਾ ਹੈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗਾਵਿਆ ਉਹ ਪਰਮੇਸ਼ਰ ਨੂੰ ਭਾ ਗਏ ਹਨ। ਤਾ ਗਾਵੇ ਕਾ ਫਲ ਪਾਵਾ। ਤੇ ਫਿਰ ਵਾਹਿਗੁਰੂ ਦੇ ਗਾਏ ਹੋ ਗੁਣਾਂ ਦਾ ਫਲ ਵੀ ਤਾਂ ਹੀ ਮਹਾਰਾਜ ਕਹਿੰਦੇ ਪਾਇਆ ਜੇ ਭਾਵਨਾ ਦੇ ਨਾਲ ਗਾਇਆ ਹੈ। ਵਾਹਿਗੁਰੂ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਰੂਪੀ ਫਲ ਵੀ ਤਿਨਾਂ ਨੇ ਪਾਇਆ ਜਿਨ੍ਹਾਂ ਨੇ ਸਾਧ ਸੰਗਤ ਜੀ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗਾਇਆ ਹੈ। ਰੱਬ ਦਾ ਡਰ ਹਿਰਦੇ ਅੰਦਰ ਭੈ ਬਣਾ ਕਰਕੇ ਭੈ ਅਤੇ ਪ੍ਰੇਮ ਦੇ ਸਹਿਤ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਗਾਇਆ ਤਾਂ ਗਾਵੇ ਕਾ ਫਲ ਪਾਵਾ। ਤਾਂ ਹੀ ਮਹਾਰਾਜ ਕਹਿੰਦੇ ਗਾਵੇ ਹੋਏ ਦਾ ਫਲ ਪਾਇਆ ਹੈ। ਤੇ ਫਲ ਵੀ ਸਾਧ ਸੰਗਤ ਜੀ ਜਿੱਦਾਂ ਦੀ ਕੋਈ ਇੱਛਾ ਲੈ ਕੇ ਰੱਬ ਨੂੰ ਗਾਉਂਦਾ ਹੈ, ਰੱਬ ਉਦਾਂ ਦੀ ਇੱਛਾ ਦੇ ਭਾਗ ਲਾ ਦਿੰਦਾ ਹੈ। ਪਰਮਾਤਮਾ ਉਦਾਂ ਦਾ ਹੀ ਫਲ ਜੀਵ ਦੀ ਝੋਲੀ ਵਿੱਚ ਪਾ ਦਿੰਦਾ ਹੈ ਜਿੱਦਾਂ ਦੀ ਭਾਵਨਾ ਲੈ ਕੇ ਕੋਈ ਪਰਮਾਤਮਾ ਨੂੰ ਗਾਉਂਦਾ ਹੈ। ਕੋਈ ਦੁਨਿਆਵੀ ਸੁੱਖਾਂ ਦੀ ਭਾਵਨਾ ਇੱਛਾ ਲੈ ਕੇ ਪਰਮਾਤਮਾ ਨੂੰ ਗਾਉਂਦਾ ਹੈ, ਮਹਾਰਾਜ ਮੈਨੂੰ ਬਹੁਤੇ ਪਦਾਰਥ ਮਿਲ ਜਾਣ, ਬਹੁਤੇ ਧਨ ਮਿਲ ਜਾਵੇ, ਜ਼ਮੀਨਾਂ ਜਾਇਦਾਦਾਂ, ਫਿਰ ਪਰਿਵਾਰ, ਵੱਡਾ ਪਰਿਵਾਰ, ਸੁਖੀ ਪਰਿਵਾਰ ਇਤਿਆਦਿ ਕਿੰਨੀਆਂ ਮਨ ਦੀਆਂ ਇੱਛਾਵਾਂ ਹੁੰਦੀਆਂ ਨੇ ਜੀਵ ਦੇ ਅੰਦਰ। ਕੋਈ ਦੁਨਿਆਵੀ ਸੁੱਖਾਂ ਦੇ ਸਾਧ ਸੰਗਤ ਜੀ ਇੱਛਾ ਲੈ ਕੇ ਰੱਬ ਨੂੰ ਗਾਉਂਦਾ ਹੈ, ਤੇ ਕੋਈ ਆਤਮਿਕ ਸੁੱਖ ਪਾਉਣ ਦੇ ਵਾਸਤੇ, ਕੋਈ ਸਾਧ ਸੰਗਤ ਜੀ ਦਾਤਾਂ ਦੇਣ ਵਾਲੇ, ਇੱਛਾ ਪੂਰੀਆਂ ਕਰਨ ਵਾਲੇ ਦਾਤੇ ਨੂੰ ਪਾਉਣ ਦੇ ਵਾਸਤੇ ਰੱਬ ਨੂੰ ਗਾਉਂਦਾ ਰਹਿੰਦਾ ਕਿ ਮਹਾਰਾਜ ਹੇ ਦਾਤੇ ਪਰਮੇਸ਼ਰ, ਜੇ ਤੁਸੀਂ ਪ੍ਰਾਪਤ ਹੋ ਜਾਵੋਗੇ ਤੇ ਦਾਤਾਂ ਤੇ ਆਪਣੇ ਆਪ ਹੀ ਨਾਲ ਆ ਜਾਣੀ ਹੈ। ਮਹਾਰਾਜ ਜੇ ਦਾਤਾਂ ਪਾ ਲਈਆਂ, ਹੇ ਦਾਤੇ ਪਰਮੇਸ਼ਰ ਤੁਹਾਨੂੰ ਪਾਉਣ ਦੇ ਵਾਸਤੇ ਫੇਰ ਨਿਸ਼ਕਾਮੀ ਬਣਨਾ ਪੈਣਾ। ਐਸੇ ਗੁਰਮੁਖ ਪਿਆਰੇ ਮਨ ਵਿੱਚ ਭਾਵਨਾ ਬਣਾ ਕੇ ਨਿਸ਼ਕਾਮ ਹੋ ਕੇ ਪ੍ਰਮਾਤਮਾ ਨੂੰ ਗਾਉਂਦੇ ਆ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਹੋਰ ਕੁਝ ਵੀ ਸੰਸਾਰ ਦੇ ਅੰਦਰ ਫਿਰ ਰਹਿਣ ਵਾਲਾ ਨਹੀਂ ਹੈ। ਤੋ ਇਸ ਕਰਕੇ ਭਾਵਨਾ ਦੇ ਨਾਲ ਪ੍ਰਮਾਤਮਾ ਨੂੰ ਗਾਉਂਦੇ ਗੁਰਮੁਖ ਪਿਆਰੇ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਵਨਾ ਦੇ ਨਾਲ ਗਾਇਆ ਹੈ ਨਾ ਤਾਂ ਗਾਵੇ ਕਾ ਫਲ ਪਾਵਾ। ਉਹਨਾਂ ਨੇ ਫਲ ਵੀ ਜ਼ਰੂਰ ਬਰ ਜ਼ਰੂਰ ਪਾਇਆ ਹੈ। ਤੇ ਸਾਧ ਸੰਗਤ ਜੀ ਪ੍ਰਮਾਤਮਾ ਨੂੰ ਗਾਉਣ ਦਾ ਜਿਹੜਾ ਫਲ ਹੈ ਨਾ ਉਹ ਜ਼ਰੂਰ ਬਰ ਜ਼ਰੂਰ ਮਿਲਦਾ ਵੀ ਹੈ। ਇਹ ਮਤਾ ਕੋਈ ਮਨ ਵਿੱਚ ਭੁਲੇਖਾ ਰੱਖੇ, ਕਿਉਂਕਿ ਕਈ ਵਾਰ ਸਾਡੇ ਪ੍ਰਚਾਰਕ ਵੀਰ ਪ੍ਰਚਾਰ ਵੀ ਇਦਾਂ ਦਾ ਕਰਦੇ ਹੈ ਕਿ ਸਾਡੇ ਮਨ ਦੇ ਅੰਦਰ ਜਿਹੜੀ ਸ਼ਰਧਾ ਕੋ ਭਾਵਨਾ ਬਣੀ ਹੁੰਦੀ ਉਹ ਟੁੱਟ ਜਾਂਦੀ ਹੈ। ਪਰ ਇਹ ਬਚਨ ਯਾਦ ਰੱਖਣਾ ਸਾਧ ਸੰਗਤ ਜੀ, ਸ਼ਰਧਾ ਹੀ ਭਗਤੀ ਦੀ ਜੜ ਹੈ। ਸ਼ਰਧਾ ਹੀ ਭਗਤੀ ਦੀ ਜੜ ਹੈ। ਸ਼ਰਧਾ ਤੋਂ ਬਿਨਾ ਮਨੁੱਖ ਜਿਹੜਾ ਭਗਤੀ ਕਰਦਾ ਹੈ ਨਾ, ਜਾਣੋ ਕਿ ਜੜ ਤੋਂ ਬਿਨਾ ਜਿਵੇਂ ਰੁੱਖ ਹੁੰਦਾ ਹੈ ਨਾ, ਉਹ ਨਾ ਤਾਂ ਉਹਦੇ ਤੋਂ ਸਾਧ ਸੰਗਤ ਜੀ ਕੋਈ ਛਾਂ ਮਿਲਦੀ ਹੈ, ਨਾ ਉਹਦੇ ਪੱਤੇ ਹੁੰਦੇ ਹੈ, ਨਾ ਹਰਿਆਵਲਤਾ, ਨਾ ਸਾਧ ਸੰਗਤ ਜੀ ਉਹਦੇ ਤੋਂ ਕੋਈ ਫਲ ਮਿਲਦਾ, ਨਾ ਫੁੱਲ, ਕੁਝ ਵੀ ਨਹੀਂ ਲੱਗਦਾ ਨੂੰ ਜੜ ਤੋਂ ਬਿਨਾ ਜਿਹੜਾ ਰੁੱਖ ਹੁੰਦਾ ਹੈ। ਇਸੇ ਤਰ੍ਹਾਂ ਜਿਹੜੀ ਸ਼ਰਧਾ ਹੈ, ਜਾਣੋ ਕਿ ਭਗਤੀ ਦੀ ਜੜ ਹੈ। ਜੇ ਜੜ ਹੈ ਤੇ ਫਿਰ ਛਾਂ ਵੀ ਹੈ। ਸਾਧ ਸੰਗਤ ਜੀ ਸ਼ਾਂਤੀ ਰੂਪੀ ਛਾਂ ਵੀ ਮਿਲ ਜਾਂਦੀ ਹੈ। ਤੋ ਫਿਰ ਇਸ ਪ੍ਰਕਾਰ ਫੁੱਲਾਂ ਦੀ ਸਾਧ ਸੰਗਤ ਜੀ ਭਗਤੀ ਰੂਪ ਸੁਗੰਧੀ ਵੀ ਮਿਲ ਜਾਂਦੀ ਹੈ। ਨਹੀਂ ਤਾਂ ਸੁੱਕੇ ਹੋਏ ਫੁੱਲਾਂ ਤੋਂ ਕੋਈ ਖੁਸ਼ਬੂ ਥੋੜਾ ਪ੍ਰਾਪਤ ਹੁੰਦੀ ਹੈ। ਤੋ ਇਸੇ ਪ੍ਰਕਾਰ ਫਿਰ ਬ੍ਰਹਮ ਗਿਆਨ ਰੂਪੀ ਫਲ ਦੇ ਵੀ ਪ੍ਰਾਪਤੀ ਹੋ ਜਾਂਦੀ ਜੇ ਸ਼ਰਧਾ ਰੂਪੀ ਜੜ ਹੈ। ਜੜ ਕਰਕੇ ਸਾਧ ਸੰਗਤ ਜੀ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਗੁਣ ਮਿਲਦੇ ਹੈ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੋ ਇਸ ਕਰਕੇ ਮਨ ਦੇ ਅੰਦਰ ਸ਼ਰਧਾ ਹੋਣੀ ਬਹੁਤ ਜ਼ਰੂਰੀ ਹੈ। ਸ਼ਰਧਾ ਤੋਂ ਹੀਣੇ ਕਰਨ ਦਾ ਪ੍ਰਚਾਰ ਇਦਾਂ ਦਾ ਕੀਤਾ ਜਾਂਦਾ ਜੀ, ਬਹੁਤਾ ਬਾਰ-ਬਾਰ ਨਾਮ ਜਪਣਾ, ਬਹੁਤੀ ਗੁਰਬਾਣੀ ਪੜ੍ਹਨੀ, ਤੋਤਾ ਰਟਨੇ ਹੈ। ਇਹ ਤੋਤਾ ਰਟਨੇ ਹੈ। ਗੁਰਬਾਣੀ ਤਾਂ ਸਮਝਣ ਦੇ ਵਾਸਤੇ ਹੁੰਦੀ ਹੈ, ਬਾਰ-ਬਾਰ ਪੜ੍ਹਨ ਦੇ ਵਾਸਤੇ ਥੋੜਾ ਹੁੰਦੀ ਹੈ। ਇਦਾਂ ਦਾ ਪ੍ਰਚਾਰ ਕਰਕੇ ਸ਼ਰਧਾ ਦੀ ਜੜ ਅੰਦਰੋਂ ਤੋੜੀ ਜਾਂਦੀ ਹੈ। ਪਰ ਸਾਧ ਸੰਗਤ ਜੀ ਕੋਈ ਆਮ ਮਨੁੱਖ ਕਹੇ ਤੇ ਉਹਦਾ ਇਹ ਕਹਿਆ ਮੰਨ ਲਈਏ। ਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੋ ਬਚਨ ਕਰ ਰਹੇ ਹੈ ਕਿ ਆਮ ਜਿਹੜੇ ਸੰਸਾਰ ਦੇ ਦੁਨਿਆਵੀ ਮਨੁੱਖ ਭਾਵੇਂ ਬੜਾ ਵੀ ਕੋਈ ਸਿਆਣਪ ਵਾਲਾ ਹੋਵੇ, ਪਰ ਸਤਿਗੁਰੂ ਜੀ ਨਾਲੋਂ ਵੱਧ ਕਰਕੇ ਥੋੜਾ ਕੋਈ ਸਿਆਣਪ ਵਾਲਾ ਹੋ ਸਕਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਤਾਂ ਬਾਰ-ਬਾਰ ਆਖਦੀ ਹੈ
हे जीव ऊठत बैठत सोवत जागत मार्ग चलत हरे हर ਧਿਆਈਐ। ऊठत बैठत सोवत नाम कहो नानक जन कै सद काम। सास सास सिमरह गोबिंद मन अंतर की उतरै चिंद। एक नहीं बेअंत पंक्तियां ਹਨ गुरु की बाणी ਦੀਆਂ ਕਿ ਜੋ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਤੇ ਚੱਲਦਿਆਂ ਵੀ ਹਰ ਸਵਾਸ ਦੇ ਨਾਲ ਮਹਾਰਾਜ ਕਹਿੰਦੇ ਸਿਮਰਨ ਕਰਨਾ ਚਾਹੀਦਾ ਹੈ। ਤੇ ਅੱਜ ਦਾ ਕੋਈ ਪ੍ਰਚਾਰਕ ਕਹੀ ਜਾਵੇ ਜੀ ਬਾਰ-ਬਾਰ ਨਾਮ ਜਪਣਾ ਤੋਤਾ ਰਟਨ ਹੈ, ਤੇ ਇਹ ਫਿਰ ਸਾਨੂੰ ਵੀ ਥੋੜਾ ਬਹੁਤਾ ਵਿਚਾਰ ਕਰਨੀ ਚਾਹੀਦੀ ਹੈ ਨਾ ਕਿ ਗੁਰੂ ਕੇ ਬਚਨ ਮੰਨਣਾ ਕਿ ਦੁਨਿਆਵੀ ਬੰਦੇ ਦਾ ਆਖੇ ਲੱਗਣਾ। ਸਤਿਗੁਰੂ ਜੀ ਨਾਲੋਂ ਕੋਈ ਵੱਡਾ ਤਾਂ ਨਹੀਂ ਨਾ ਹੋ ਸਕਦਾ ਸਿਆਣਪ ਵਾਲਾ। ਇਹ ਸਾਨੂੰ ਆਪ ਵੀ ਥੋੜਾ ਵਿਚਾਰ ਕਰ ਲੈਣੀ ਚਾਹੀਦੀ ਹੈ। ਇਹ ਬੇਨਤੀ ਤਾਂ ਕਰ ਰਹੇ ਹਾਂ, ਕਈ ਵਾਰ ਇਦਾਂ ਦਾ ਪ੍ਰਚਾਰ ਸੁਣ ਕੇ ਅਸੀਂ ਗੁਰਬਾਣੀ ਪੜ੍ਹਨੀ ਛੱਡ ਦਿੰਦੇ, ਨਾਮ ਜਪਣਾ ਸ਼ਬਦ ਦਾ ਅਭਿਆਸ ਕਰਨਾ ਅਸੀਂ ਛੱਡ ਦਿੰਦੇ ਹਾਂ। ਨਹੀਂ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਹਾਂ ਜਿਹੜੀ ਸਿੱਖਿਆ ਜਿਹੜਾ ਬਚਨ ਗੁਰੂ ਕੀ ਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਉਹਨੂੰ ਸਤ ਕਰਕੇ ਮੰਨਣਾ ਵੀ ਚਾਹੀਦਾ ਹੈ। ਜਿਹੜਾ ਨਹੀਂ ਉਤਰਦਾ ਉਹਨੂੰ ਸਾਧ ਸੰਗਤ ਜੀ ਨਹੀਂ ਮੰਨਣਾ ਚਾਹੀਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਫਲ ਜ਼ਰੂਰ ਪਰ ਜ਼ਰੂਰ ਮਿਲਦਾ ਜੋ ਭਾਵਨਾ ਦੇ ਨਾਲ ਰੱਬ ਨੂੰ ਗਾਉਂਦਾ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਦੇਰ ਹੋ ਸਕਦੀ ਜੀਵ ਦੇ ਕਰਮਾਂ ਦੇ ਅਨੁਸਾਰ, ਪਰ ਹਨੇਰ ਨਹੀਂ ਕਦੇ ਹੋ ਸਕਦਾ। ਕੋਈ ਸਮਾਂ ਤਾਂ ਲੱਗ ਸਕਦਾ ਹੈ ਜੀਵ ਦੇ ਕਰਮਾਂ ਦਾ ਫਲ ਭੁਗਤਾਉਣ ਦੇ ਲਈ, ਪਰ ਪਰਮਾਤਮਾ ਕਦੇ ਵੀ ਕਿਸੇ ਦੀ ਘਾਲੀ ਹੋਈ ਘਾਲਣਾ ਵਿਅਰਥ ਨਹੀਂ ਜਾਣ ਦਿੰਦਾ। ਇੱਕ ਤਿਲ ਨਹੀਂ ਭੰਨੈ ਘਾਲੇ ਬਹੁਤਾ ਕੀ, ਤਿਲ ਮਾਤਰ ਵੀ ਜੇ ਕਿਤੇ ਮੁਖ ਤੋਂ ਵਾਹਿਗੁਰੂ ਸ਼ਬਦ ਵੀ ਆਖ ਦਿੱਤਾ ਉਹਦਾ ਵੀ ਫਲ ਪਰਮਾਤਮਾ ਜ਼ਰੂਰ ਦਿੰਦਾ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੀ ਜੀਵਨ ਦੀ ਇੱਕ ਬੜੀ ਪਿਆਰੀ ਸਾਧ ਸੰਗਤ ਜੀ ਸਾਖੀ ਹੈ, ਅਰਜ਼ ਕਰਕੇ ਫਿਰ ਅੱਗੇ ਵਿਚਾਰ ਕਰਦੇ ਹਾਂ। ਮਹਾਰਾਜ ਧੰਨ ਗੁਰੂ ਹਰਿਰਾਜ ਸਾਹਿਬ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਬਹੁਤੀ ਗੁਰਬਾਣੀ ਪੜ੍ਹਨ ਦਾ ਕੀ ਲਾਭ ਹੈ? ਜਿਹੜਾ ਬਾਰ-ਬਾਰ ਗੁਰਬਾਣੀ ਦਾ ਜਾਪ ਕਰਨਾ ਕਿੰਨਾ ਕੁ ਫਲ ਹੈ? ਮਹਾਰਾਜ ਸਾਹਿਬ ਜੀ ਕਹਿੰਦੇ ਤੁਹਾਨੂੰ ਗੁਰਸਿੱਖੋ ਅਸੀਂ ਜਵਾਬ ਦਿੰਦੇ ਆ। ਜਿੱਥੇ ਦੀਵਾਨ ਸਜਿਆ ਹੋਇਆ ਮਹਾਰਾਜ ਸਾਹਿਬ ਜੀ ਦਾ, ਉਹਦੇ ਸਾਹਮਣੇ ਹੈ ਨਾ ਛੋਟਾ ਜਿਹਾ ਟਿੱਬਾ ਜਿਵੇਂ ਹੁੰਦਾ ਇਹਨਾਂ ਦਾ ਉੱਚੀ ਥਾਂ ਸੀ, ਤੇ ਸੂਰਜ ਚੜ੍ਹਿਆ ਹੋਇਆ, ਮੀਂਹ ਪੈ ਕੇ ਹਟਿਆ, ਵਰਖਾ ਹਟੀ ਤੇ ਫਿਰ ਸੂਰਜ ਚੜ੍ਹਿਆ। ਕਈ ਵਾਰ ਦੇਖਿਆ ਨਾ ਜਦੋਂ ਮੀਂਹ ਹਟਦਾ ਤੇ ਕਈ ਵਾਰ ਤਿੱਖੀ ਜੀ ਧੁੱਪ ਨਿਕਲਦੀ ਹੈ, ਕੜਾਕੀ ਧੁੱਪ ਨਿਕਲਦੀ ਹੈ। ਇਹਦਾ ਜਦੋਂ ਸੂਰਜ ਚੜ੍ਹੇ ਤੇ ਬੜੀ ਤਿੱਖੀ ਜੀ ਧੁੱਪ ਨਿਕਲੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੀ ਥਾਂ ਵੱਲ ਦੇਖ ਰਹੇ ਨੇ। ਉੱਥੇ ਚਮਕਦਾ ਹੋਇਆ ਕੁਝ ਨਜ਼ਰ ਆ ਰਿਹਾ। ਅੰਤਰਜਾਮੀ ਸਤਿਗੁਰੂ ਜੀ ਸਿੱਖਾਂ ਨੂੰ ਆਖ ਰਹੇ ਨੇ, ਗੁਰਸਿੱਖੋ ਜਾਓ ਦੇਖ ਕਰਕੇ ਆਓ, ਉਹ ਦੇਖੋ ਭਲਾ ਕੀ ਚਮਕ ਰਿਹਾ ਹੈ। ਜਦੋਂ ਦੇਖਿਆ ਟੁੱਟਾ ਹੋਇਆ ਘੜਾ ਸੀਗਾ, ਕੋਈ ਮਿੱਟੀ ਦਾ ਭਾਂਡਾ ਸੀ, ਉਹ ਲਿਸ਼ਕਾ ਮਾਰਦਾ ਪਿਆ ਸੀਗਾ। ਮਹਾਰਾਜ ਜੀ ਦੇ ਕੋਲ ਲੈ ਕਰਕੇ ਆਏ। ਮਹਾਰਾਜ ਇਹ ਕੋਈ ਮਿੱਟੀ ਦਾ ਭਾਂਡਾ ਸੀ ਮਹਾਰਾਜ, ਟੁੱਟਾ ਹੋਇਆ ਹੈ, ਇਹਦੇ ਵਿੱਚ ਸੂਰਜ ਦਾ ਅਕਸ਼ ਪੈ ਰਿਹਾ ਸੀਗਾ ਮਹਾਰਾਜ, ਇਸ ਕਰਕੇ ਸੂਰਜ ਦੀਆਂ ਕਿਰਨਾਂ ਪੈਣੇ ਕਰਕੇ ਇਹ ਚਮਕਾ ਮਾਰਦਾ ਪਿਆ। ਤੇ ਮਹਾਰਾਜ ਕਹਿੰਦੇ ਕਿਉਂ ਚਮਕਾ ਮਾਰਦਾ ਪਿਆ ਸੀਗਾ? ਹਜੂਰ ਨੇ ਦੱਸਿਆ, ਕਹਿੰਦੇ ਕਿਸੇ ਸਮੇਂ ਨੇ ਘਿਓ ਦੀ ਸੰਗਤ ਕੀਤੀ ਸੀ ਥੰਧਿਆਈ ਦੀ। ਜਦੋਂ ਭਾਂਡਾ ਟੁੱਟ ਗਿਆ, ਭਾਵੇਂ ਮਿੱਟੀ ਦੇ ਵਿੱਚ ਦੱਬਿਆ ਗਿਆ, ਪਰ ਵਰਖਾ ਜ਼ੋਰ ਦੇ ਨਾਲ ਹੋਣੇ ਕਰਕੇ ਮਿੱਟੀ ਜਿਹੜੀ ਗਰਦ ਲਾਂਭੇ ਹਟ ਗਈ। ਸੂਰਜ ਦੀਆਂ ਕਿਰਨਾਂ ਉਹ ਪ੍ਰਕਾਸ਼ ਪੈਣੇ ਕਰਕੇ ਇਹਦੇ ਵਿੱਚ ਚਮਕ ਫੇਰ ਵਾਲੀ ਉਸੇ ਤਰ੍ਹਾਂ ਪ੍ਰਗਟ ਹੋ ਗਈ ਹੈ, ਜਿਹੜੀ ਕਿਸੇ ਸਮੇਂ ਨੇ ਘਿਓ ਦੀ ਸੰਗਤ ਕੀਤੀ ਸੀ। ਹਜੂਰ ਕਹਿੰਦੇ ਤੁਸੀਂ ਗੁਰਸਿੱਖੋ ਸਵਾਲ ਕੀਤਾ ਸੀ ਗੁਰਬਾਣੀ ਪੜ੍ਹਨੇ ਦਾ ਫਲ ਇਸੇ ਤਰ੍ਹਾਂ ਹੀ ਹੈ। ਕੋਈ ਜੀਵ ਦੇ ਕੋਲੋਂ ਭੁੱਲ ਹੋ ਜਾਵੇ, ਅਵੱਗਿਆ ਹੋ ਜਾਵੇ ਇਦਾਂ ਦੀ, ਜਿਸ ਕਰਕੇ ਦੁਬਾਰਾ ਫੇਰ ਸੰਸਾਰ ਦੇ ਅੰਦਰ ਜਨਮ ਧਾਰਨ ਕਰਨਾ ਪਵੇ, ਪਰ ਪੜ੍ਹੀ ਹੋ ਗੁਰਬਾਣੀ ਕਦੇ ਵੀ ਮਹਾਰਾਜ ਕਹਿੰਦੇ ਵਿਅਰਥ ਨਹੀਂ ਜਾਂਦੀ। ਜਿਹੜੀ ਜਨਮਾਂ ਜਨਮਾਂਤਰਾਂ ਦੀ ਅਵਿਦਿਆ ਦੀ ਮੈਲ ਚੰਬੜੀ ਹੋਈ ਹੈ, ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰੂ ਕੀ ਬਾਣੀ ਦੀ ਫੇਰ ਵਰਖਾ ਹੋਣੇ ਕਰਕੇ ਜਦੋਂ ਗਿਆਨ ਦੀਆਂ ਕਿਰਨਾਂ ਪੈਂਦੀਆਂ ਨਾ, ਜੀਵ ਦਾ ਹਿਰਦਾ ਫਿਰ ਚਮਕ ਉੱਠਦਾ ਪ੍ਰਕਾਸ਼ ਦੇ ਨਾਲ। ਇਹ ਗੁਰਬਾਣੀ ਪੜ੍ਹਨ ਦਾ ਮਹਾਰਾਜ ਕਹਿੰਦੇ ਵੱਡਾ ਤੇ ਪਰਮ ਲਾਹਾ ਹੈ। ਤੇ ਇਸ ਲਈ ਸਾਧ ਸੰਗਤ ਜੀ ਸਾਨੂੰ ਸੇਧ ਲੈਣੀ ਚਾਹੀਦੀ ਹੈ। ਐਵੇਂ ਗੁਰੂ ਕੀ ਬਾਣੀ ਪੜ੍ਹਨੀ, ਨਾਮ ਜਪਣਾ ਛੱਡਣਾ ਨਹੀਂ ਚਾਹੀਦਾ। ਕਿਸੇ ਦੇ ਪਿੱਛੇ ਲੱਗ ਕਰਕੇ ਕਿ ਤਾਂ ਤੋਤਾ ਰਟਨੇ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਹਨ,
ਜਾ ਤਿਸ ਭਾਵਾ ਤਦ ਹੀ ਗਾਵਾ, ਤਾਂ ਗਾਵੇ ਕਾ ਫਲ ਪਾਵਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਗੁਰੂ ਸਤਿਗੁਰੂ ਜੀ ਕਹਿੰਦੇ, ਗੁਰਸਿੱਖੋ ਤਾਂ ਪੜ੍ਹਿਆ ਹੋਇਆ ਗਾਵਿਆ ਹੋਇਆ ਰੱਬ ਦਾ ਜਿਹੜਾ ਹੈ ਨਾ ਉਹ ਫਲ ਪ੍ਰਾਪਤ ਹੋ ਜਾਂਦਾ ਹੈ ਜਦੋਂ ਇਹ ਜੀਵ ਪਰਮੇਸ਼ਰ ਨੂੰ ਭਾਉਂਦਾ ਹੈ, ਭਾ ਕਰਕੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਗਾਉਂਦਾ ਹੈ। ਗਾਵੇ ਕਾ ਫਲ ਹੋਈ, ਤੇ ਗਾਵੇ ਹੋਏ ਦਾ ਫਲ ਮਹਾਰਾਜ ਕਹਿੰਦੇ ਤਾਂ ਹੁੰਦਾ ਹੈ। ਭਾਵ ਜੋ ਪਰਮੇਸ਼ਰ ਦੇ ਗੁਣ ਗਾਏ ਹੈ, ਪਰਮਾਤਮਾ ਦਾ ਨਾਮ ਜਪਿਆ ਹੈ, ਸਤਿਗੁਰੂ ਜੀ ਕਹਿੰਦੇ ਹਨ ਉਹ ਗਾਵੇ ਹੋਏ ਪਰਮੇਸ਼ਰ ਦਾ ਫਲ ਤਾਂ ਹੀ ਹੁੰਦਾ ਹੈ ਜਾ ਆਪੇ ਦੇਵੈ ਸੋਈ। ਜਦੋਂ ਪਰਮੇਸ਼ਰ ਆਪ ਜੀਵ ਦੀ ਤਰੁੱਠ ਕਰਕੇ ਫਲ ਦੇਣਾ ਚਾਹੇ। ਕਿਉਂਕਿ ਇੱਕ ਨੌਕਰ ਹੈ ਮਾਲਕ ਦੇ ਕੋਲ, ਸਾਧ ਸੰਗਤ ਜੀ ਚਾਕਰੀ ਕਰਦਾ, ਕੋਈ ਚਾਕਰ ਹੈ, ਕੋਈ ਸੇਵਾਦਾਰ ਹੈ, ਸੇਵਾ ਕਰਦਾ ਆਪਣੇ ਮਾਲਕ ਦੇ ਕੋਲ। ਉਹ ਤਾਂ ਮਾਲਕ ਦੇ ਹੱਥ ਹੀ ਹੈ ਨਾ, ਜੇ ਕਿਤੇ ਤਰੁੱਠ ਕਰਕੇ ਬਖਸ਼ਿਸ਼ ਕਰ ਦੇਵੇ, ਮਾਲਕ ਦਾ ਕਈ ਵਾਰ ਤਰੁੱਠ ਕਰਕੇ ਕਿੰਨਾ ਕਿੰਨਾ ਧਨ ਪਦਾਰਥ ਵਸਤੂਆਂ ਕਿੰਨੇ ਸੁੱਖ ਵੀ ਦੇ ਦਿੰਦਾ ਹੈ ਤਰੁੱਠ ਜਾਵੇ ਤਾਂ। ਪਰ ਜੇਕਰ ਨੌਕਰ ਹੀ ਮਾਲਕ ਦੀ ਬਰਾਬਰੀ ਕਰਨਾ ਚਾਹੇ ਕਿ ਮੈਂ ਵੀ ਹੁਣ ਮਾਲਕ ਦੇ ਬਰਾਬਰ ਹੀ ਹੋ ਗਿਆ, ਤੇ ਸਾਧ ਸੰਗਤ ਜੀ ਫਿਰ ਉਹਦੀਆਂ ਖੁਸ਼ੀਆਂ ਨਹੀਂ ਲੈ ਸਕਦਾ, ਸੁੱਖ ਨਹੀਂ ਪ੍ਰਾਪਤ ਕਰਦਾ। ਤੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਮਾਲਕ ਦੇ ਹੱਥ ਹੈ, ਉਹਦਾ ਫਲ ਨੂੰ ਦੇਣਾ ਹੈ ਜਾਂ ਕਦੋਂ ਦੇਣਾ ਹੈ। ਇਉਂ ਮਹਾਰਾਜ ਕਹਿੰਦੇ ਜੀਵ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜੀਵ ਦੇ ਕਰਮਾਂ ਦਾ ਫਲ ਭੁਗਤਾਉਂਦਿਆਂ ਹੋਇਆਂ ਪਰਮਾਤਮਾ ਨੂੰ ਪਤਾ ਕਦੋਂ ਜੀਵ ਨੂੰ ਫਲ ਦੇਣਾ। ਦੇਂਦਾ ਜ਼ਰੂਰ ਹੈ, ਕਦੇ ਵਿਅਰਥ ਨਹੀਂ ਜਾਣ ਦਿੰਦਾ। ਭਾਵੇਂ ਥੋੜਾ ਸਮਾਂ ਰੱਬ ਨੂੰ ਗਾਇਆ, ਭਾਵੇਂ ਬਹੁਤਾ ਸਮਾਂ ਗਾਇਆ, ਪਰਮਾਤਮਾ ਫਲ ਜ਼ਰੂਰ ਦਿੰਦਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ। ਜੇ ਪ੍ਰਮਾਤਮਾ ਆਪ ਕਿਰਪਾ ਕਰਕੇ ਫਲ ਦੇਣਾ ਚਾਹੇ, ਪ੍ਰਮਾਤਮਾ ਆਪ ਜੀਵ ਦੀ ਅੱਡੀ ਹੋਈ ਸ਼ਰਧਾ ਰੂਪ ਝੋਲੀ ਦੇ ਵਿੱਚ ਫਲ ਪਾਉਣਾ ਚਾਹੇ, ਉਦੋਂ ਹੀ ਮਹਾਰਾਜ ਕਹਿੰਦੇ ਮਿਲਦਾ ਹੈ। ਮਨ ਮੇਰੇ ਗੁਰਬਚਨੀ ਨਿਦ ਪਾਈ। हे ਮੇਰੇ ਪਿਆਰੇ ਮਨਾ, ਗੁਰੂ ਬਚਨਾਂ ਦੁਆਰਾ ਹੀ ਪ੍ਰਮਾਤਮਾ ਦੀ ਭਗਤੀ ਦਾ ਖਜ਼ਾਨਾ ਪਾਈਦਾ ਹੈ। ਸਤਿਗੁਰੂ ਜੀ ਦੇ ਬਚਨਾਂ ਨਾਲ ਮਹਾਰਾਜ ਸਾਹਿਬ ਜੀ ਬਚਨ ਕਰ ਦੇਣ, ਤਰੁੱਟ ਕਰਕੇ ਬਖਸ਼ਿਸ਼ ਕਰ ਦੇਣ, ਤਾਂ ਹੀ ਭਗਤੀ ਦਾ ਨੌ ਨਿਧੀਆਂ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦੇ ਨਾਮ ਰੂਪੀ ਨਿਧੀਆਂ ਦਾ ਖਜ਼ਾਨਾ ਤਾਂ ਹੀ ਮਿਲਦਾ ਜੀ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਹਨ। ਇਹ ਗਰੀਬ ਨਵਾਜ ਸਤਿਗੁਰਾਂ ਦੀ ਵਡਿਆਈ ਹੈ। ਜਿਸ ਜੀਵ ਤੇ ਤਰੁੱਟ ਕਰਕੇ ਮਹਾਰਾਜ ਔਗੁਣਾਂ ਨੂੰ ਬਖਸ਼ ਲੈਂਦੇ ਆ ਨਾ, ਸਾਧ ਸੰਗਤ ਜੀ ਗੁਨਹਗਾਰਾਂ ਨੂੰ, ਔਗੁਣਾਂ ਨੂੰ, ਪਾਪੀਆਂ ਹਤਿਆਰਿਆਂ ਨੂੰ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਬਖਸ਼ ਲੈਂਦੇ ਆ ਨਾ। ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਇਹ ਪ੍ਰਮਾਤਮਾ ਉਹ ਹੀ ਆਪ ਜੀ ਦਾ ਜਸ ਗਾਉਂਦਾ ਜਿਸ ਨੂੰ ਆਪ ਜੀ ਕਿਰਪਾ ਕਰਕੇ ਬਖਸ਼ ਲੈਂਦੇ ਹੋ। ਨਹੀਂ ਤਾਂ ਪਤਾ ਨਹੀਂ ਜਨਮਾਂ ਜਨਮਾਂਤਰਾਂ ਦੇਣ ਦੀ ਪਾਪ ਕਰਮਾਂ ਦੀ ਮੈਲ ਮਨ ਤੇ ਚੜੀ ਹੋਈ ਹੈ। ਇਹ ਜੀਵ ਦਾ ਮਨ ਥੋੜਾ ਜਿੰਨਾ ਵੀ ਟਿਕਦਾ ਨਹੀਂ ਹੈ। ਪਰ ਜੇ ਪ੍ਰਮਾਤਮਾ ਕਿਰਪਾ ਕਰ ਦੇਵੇ ਨਾ, ਛਿਨ ਮਾਤਰ ਸਮੇਂ ਵਿੱਚ ਹੀ ਸਾਧ ਸੰਗਤ ਜੀ ਔਗੁਣਾਂ ਨੂੰ ਬਖਸ਼ ਲੈਂਦਾ, ਕੀਤੇ ਹੋ ਗੁਨਾਹਾਂ ਨੂੰ ਸਮੇਟ ਦਿੰਦਾ। ਪ੍ਰਮਾਤਮਾ ਐਸੀ ਕਿਰਪਾ ਕਰ ਦਿੰਦਾ ਹੈ। ਤੋ ਮਹਾਰਾਜ ਹਜੂਰ ਕਹਿੰਦੇ ਨੇ ਮਨ ਮੇਰੇ ਗੁਰ ਬਚਨੀ ਨਿਧ ਪਾਈ। हे ਮੇਰੇ ਪਿਆਰੇ ਮਨਾ, ਜਿਨ੍ਹਾਂ ਨੇ ਗੁਰੂ ਬਚਨਾਂ ਦੁਆਰਾ ਨੌ ਨਿਧੀਆਂ ਦੇ ਖਜ਼ਾਨੇ ਭਗਤੀ ਨੂੰ ਪਾਇਆ ਹੈ, ਤਾ ਤੇ ਸੱਚ ਮੇ ਰਹਿਆ ਸਮਾਈ। ਤਾਂ ਤੇ ਤਾਂ ਹੀ ਕਹਿੰਦੇ ਹਨ ਕਿ ਸੱਚ ਸਰੂਪ ਪਰਮਾਤਮਾ ਦੇ ਵਿੱਚ ਸਮਾਉਣਾ ਹੋਇਆ। ਸੱਚੇ ਪਰਮਾਤਮਾ ਦੀ ਵੀ ਸਮਾ ਕਰਕੇ ਰਹਿੰਦੇ ਜਦੋਂ ਪਰਮਾਤਮਾ ਦੀ ਭਗਤੀ ਦੇ ਖਜ਼ਾਨੇ ਨੂੰ ਪਾਇਆ ਹੈ। ਐਸੀ ਅਮੋਲਕ ਭਗਤੀ ਦੀ ਦਾਤ ਹੈ। ਸਾਧ ਸੰਗਤ ਜੀ, ਜਿਨ੍ਹਾਂ ਤੇ ਪ੍ਰਮਾਤਮਾ ਤਰੁੱਟ ਕਰਕੇ ਬਖਸ਼ਿਸ਼ ਕਰਦਾ ਹੈ ਨਾ, ਧੁਰੋ ਜਿਨ੍ਹਾਂ ਨੂੰ ਦਾਰ ਦੇ ਕਰਕੇ ਨਿਵਾਜਦਾ ਹੈ, ਉਹ ਗੁਰਮੁਖ ਪਿਆਰੇ ਮਰਜੀਵੜੇ ਬਣ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਹੈ। ਹੰਕਾਰ ਤੋਂ ਰਹਿਤ ਹੋ ਕੇ ਰੱਬ ਦੀ ਬੰਦਗੀ ਕਰਦੇ ਨੇ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ, ਧੁਰੋਂ ਹੀ ਦਾਰ ਦੇ ਕਰਕੇ ਨਿਵਾਜਦਾ ਹੈ। ਹਜੂਰ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਉਹਨਾਂ ਕਉ ਤੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕਿਆ ਕੋਏ। ਉਹਨੂੰ ਕੋ ਮਿਟਾ ਨਹੀਂ ਸਕਦਾ। ਉਹ ਕੀ ਕਰਦੇ ਹੋ ਭਗਤੀ ਨੂੰ ਕੋ ਟਾਲ ਨਹੀਂ ਸਕਦਾ, ਕੋਈ ਵਿਗੜ ਨਹੀਂ ਪਾ ਸਕਦਾ। ਪਰਮਾਤਮਾ ਜਿਨ੍ਹਾਂ ਦੇ ਤਰੁੱਟ ਕਰਕੇ, ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਦੇ ਕਰਕੇ ਨਿਵਾਜਦਾ ਹੈ,
ਤੋ ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਪ੍ਰੇਮਾ ਭਗਤੀ ਦਾ ਖਜ਼ਾਨਾ ਪਾਇਆ ਤਾ ਤੇ ਸੱਚ ਮੈਂ ਰਹਿਆ ਸਮਾਈ। ਤਾਂ ਹੀ ਕਹਿੰਦੇ ਸੁਰਤ ਕਰਕੇ ਸੱਚੇ ਪ੍ਰਮਾਤਮਾ ਦੇ ਵਿੱਚ ਸਮਾਏ ਰਹਿੰਦੇ ਹਨ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ। ਗੁਰ ਸਾਖੀ ਅੰਤਰ ਜਾਗੀ। ਜਿਨ੍ਹਾਂ ਦੇ ਗੁਰੂ ਕੀ ਸਿੱਖਿਆ ਦੁਆਰਾ ਅੰਦਰ ਗਿਆਨ ਦੀ ਅਵਸਥਾ ਜਾਗੀ, ਜਾਗਰਤ ਹੋ ਗਈ ਹੈ। ਗੁਰ ਸਾਖੀ ਅੰਤਰ ਜਾਗੀ। ਜਾਗੀ ਤੋਂ ਭਾਵ ਇਹ ਵੀ ਹੈ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਜੀ ਦੀ ਸੱਚੀ ਸਿੱਖਿਆ ਨੇ ਨਿਵਾਸ ਕਰ ਲਿਆ, ਜੋ ਕੰਨਾਂ ਦੇ ਨਾਲ ਸੱਚੇ ਪਾਤਸ਼ਾਹ ਦੀ ਸਿੱਖਿਆ ਨੂੰ ਸੁਣਿਆ, ਉਹ ਹਿਰਦੇ ਅੰਦਰ ਜਾਗਰਤ ਹੋ ਗਈ, ਭਾਵ ਵਸ ਗਈ ਹੈ। ਜੋ ਗਰੀਬ ਨਵਾਜ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਜੋ ਸਿੱਖਿਆ ਦ੍ਰਿੜ ਕਰਵਾਈ ਹੈ, ਜੋ ਰਹਿਣੀ ਜੀਵਨ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾ ਨਹਿ ਸਿੱਖ ਅਖਾਵੈ, ਰਹਿਤ ਬਿਨਾ ਦਰ ਚੋਟਾ ਖਾਵੈ। ਇਹ ਰਹਿਣੀ, ਇਹ ਸਿੱਖਿਆ ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਕਹਿੰਦੇ ਜਾਗਰਤ ਹੋ ਗਈ, ਭਾਵ ਵਸ ਗਈ ਹੈ, ਘਰ ਕਰ ਗਈ ਹੈ। ਜੋ ਮਹਾਰਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਰਹਿਣੀ ਬਖਸ਼ੀ ਹੈ ਨਾ ਗੁਰਬਾਣੀ ਅੰਦਰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆ ਉੱਠਦਿਆ ਹਰ ਨਾਮ ਤੇ ਆਵੈ। ਇਹ ਜੋ ਮਹਾਰਾਜ ਸਾਹਿਬ ਜੀ ਨੇ ਸਿੱਖਿਆ ਦ੍ਰਿੜ ਕਰਵਾਈ ਹੈ, ਹਜੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਜਾਗੀ ਹੈ, ਜਾਗਰਤ ਹੋ ਗਈ ਹੈ, ਤਾ ਚੰਚਲ ਮਤ ਤਿਆਗੀ। ਤਾਂ ਫਿਰ ਉਹਨਾਂ ਨੇ ਆਪਣੇ ਮਨ ਦੀ ਜਿਹੜੀ ਚੰਚਲਤਾ ਹੈ ਨਾ, ਚੰਚਲਤਾ ਵਾਲੀ, ਜਿਹਨੂੰ ਚੰਚਲ ਮਤ ਕਿਹਾ ਜਾਂਦਾ ਹੈ, ਉਹਦਾ ਤਿਆਗ ਕਰ ਦਿੱਤਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਜੀ ਦੀ ਸਿੱਖਿਆ ਜਾਗਰਤ ਹੋ ਗਈ ਹੈ, ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤਾ ਚੰਚਲ ਮਤ ਤਿਆਗੀ। ਉਹਨਾਂ ਦੀ ਚੰਚਲਤਾ ਵਾਲੀ ਮਤ ਚਲੀ ਗਈ ਹੈ। ਨਹੀਂ ਤਾਂ ਮਨੁੱਖ ਚੰਚਲਤਾ ਛੱਡਦਾ ਹੀ ਨਹੀਂ ਹੈ। ਸਾਧ ਸੰਗਤ ਜੀ, ਮਨ ਦੀ ਚੰਚਲਤਾ ਮਿਟਦੀ ਨਹੀਂ ਹੈ ਜਿੰਨੀ ਦੇਰ ਤੱਕ ਮਹਾਰਾਜ ਜੀ ਦੀ ਸਿੱਖਿਆ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਨਹੀਂ ਹੈ। ਨਹੀਂ ਤਾਂ ਇਹ ਮਨ ਦੀ ਐਸੀ ਚੰਚਲਤਾ ਹੈ, ਬੜਾ ਬਾਰ-ਬਾਰ ਹੰਕਾਰ ਦੇ ਵਿੱਚ ਡਿੰਗਾ ਮਾਰਦਾ ਰਹਿੰਦਾ, ਐਸੀ ਭੈੜੀ ਚੰਚਲਤਾ ਧਾਰਨ ਕਰਕੇ ਰੱਖਦਾ, ਹਰ ਸਮੇਂ ਲਸ਼ੂ ਕਰਦਾ ਰਹਿੰਦਾ, ਮਨ ਕਦੇ ਟਿਕਦਾ ਹੀ ਨਹੀਂ, ਬਾਰ-ਬਾਰ ਭਟਕਦਾ ਰਹਿੰਦਾ, ਕਦੇ ਕਿਸੇ ਪਾਸੇ ਧਿਆਨ ਭਟਕਾਉਂਦਾ, ਕਦੇ ਕਿਸੇ ਪਾਸੇ ਭਟਕਾਉਂਦਾ ਰਹਿੰਦਾ। ਇਦਾਂ ਦੀ ਚੰਚਲਤਾ ਨੂੰ ਧਾਰਨ ਕੀਤਾ ਹੋਇਆ ਹੈ। ਕਦੇ ਖੋਟੀ ਸੰਗਤ ਦੇ ਵੱਲ, ਕਦੇ ਵਿਸ਼ੇ ਵਾਸ਼ਨਾ ਵਿਕਾਰਾਂ ਨੂੰ ਭੋਗਣ ਦੇ ਵੱਲ ਚੰਚਲਤਾ ਨੂੰ ਧਾਰਨ ਕਰਕੇ ਰੱਖਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਚਲਤਾ ਵਾਲੀ ਮਤ ਤਾਂ ਮਿਟਦੀ ਹੈ ਜਦੋਂ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ। ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰ ਲਿਆ, ਤਾਂ ਹੀ ਮਹਾਰਾਜ ਕਹਿੰਦੇ ਤਾਂ ਚੰਚਲ ਮਤ ਤਿਆਗੀ। ਚੰਚਲਤਾ ਵਾਲੀ ਮਤ ਦਾ ਤਾਂ ਹੀ ਤਿਆਗ ਹੋਇਆ ਹੈ। ਨਹੀਂ ਤਾਂ ਜੀਵ ਆਪਣੇ ਬਲ ਦੇ ਨਾਲ ਚਾਹ ਕਰਕੇ ਵੀ ਐਸੀ ਚੰਚਲਤਾ ਵਾਲੀ ਮਤ ਨੂੰ ਛੱਡ ਨਹੀਂ ਸਕਦਾ। ਭਾਵੇਂ ਉਮਰ ਵਡੇਰੀ ਵੀ ਹੋ ਜਾਂਦੀ ਹੈ, ਪਰ ਮਨੁੱਖ ਫੇਰ ਵੀ ਆਪਣੀ ਚੰਚਲਤਾ ਛੱਡਦਾ ਨਹੀਂ ਹੈ। ਇਹ ਸਾਧ ਸੰਗਤ ਜੀ ਗੁਰੂ ਕੀ ਸਿੱਖਿਆ ਹੈ, ਮਹਾਰਾਜ ਜੀ ਦਾ ਉਪਦੇਸ਼ ਹੈ। ਇਹ ਚੰਚਲ ਮਨ ਨੂੰ ਜਿਹੜਾ ਟਿਕਾ ਦਿੰਦੇ, ਚੰਚਲਤਾ ਮਤ ਨੂੰ ਮਿਟਾ ਕੇ ਆਪਣੀ ਗੁਰਮਤਿ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਸਿੱਖਿਆ ਦੇ ਕਰਕੇ ਹੈ। ਤੋ ਜਿਨ੍ਹਾਂ ਨੇ ਸਿੱਖਿਆ ਨੂੰ ਹਿਰਦੇ ਵਿੱਚ ਵਸਾਇਆ, ਮਹਾਰਾਜ ਕਹਿੰਦੇ ਉਹਨਾਂ ਨੇ ਚੰਚਲਤਾ ਤਿਆਗ ਦਿੱਤੀ ਹੈ। ਗੁਰ ਸਾਖੀ ਕਾ ਉਜਿਆਰਾ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਗੁਰੂ ਕੀ ਸਾਖੀ ਦੁਆਰਾ, ਭਾਵ ਸਤਿਗੁਰਾਂ ਦੀ ਸਿੱਖਿਆ ਦੁਆਰਾ ਜਿਨ੍ਹਾਂ ਦੇ ਹਿਰਦੇ ਅੰਦਰ ਉਜਿਆਰਾ ਪ੍ਰਕਾਸ਼ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋਇਆ ਹੈ, ਤਾਂ ਮਿਟਿਆ ਸਗਲ ਅੰਧਿਆਰਾ। ਤਾਂ ਜਿਹੜਾ ਅਗਿਆਨ ਦਾ ਹਨੇਰਾ ਪਿਆ ਹੋਇਆ ਸੀ ਨਾ ਹਿਰਦੇ ਅੰਦਰ, ਉਹ ਸਾਰਾ ਹੀ ਮਿਟ ਗਿਆ ਹੈ। ਕਦੋਂ ਮਿਟਿਆ? ਜਦੋਂ ਮਹਾਰਾਜ ਜੀ ਦੀ ਸਿੱਖਿਆ ਦੇ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਦਾ ਅਭਿਆਸ ਕੀਤਾ, ਮਹਾਰਾਜ ਜੀ ਤੇ ਬਖਸ਼ੀ ਹੋ ਦਾਤ, ਨਾਮ ਦੀ ਦਾਤ ਦਾ ਜਾਪ ਕੀਤਾ ਪਰਮੇਸ਼ਰ ਦਾ,
ਮਹਾਰਾਜ ਕਹਿੰਦੇ ਤਾਂ ਮਿਟਿਆ ਸਗਲ ਅੰਧਿਆਰਾ, ਤਾਂ ਸਾਰਾ ਹੀ ਅਗਿਆਨ ਦਾ ਹਨੇਰਾ ਮਿਟ ਗਿਆ ਹੈ। ਹਿਰਦੇ ਅੰਦਰ ਐਸਾ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਗੁਰ ਚਰਨੀ ਮਨ ਲਾਗਾ, ਜਿਨ੍ਹਾਂ ਦਾ ਮਨ ਪੂਰੇ ਸਤਿਗੁਰੂ ਜੀ ਦੇ ਚਰਨੀ ਲੱਗਾ ਹੈ। ਮਨ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨੀ ਲੱਗੇ ਹੈ। ਜਿਨ੍ਹਾਂ ਦਾ ਮਨ ਗਰੀਬ ਨਵਾਜ ਸੱਚੇ ਪਾਤਸ਼ਾਹੀ ਦੀ ਗੁਰਬਾਣੀ ਰੂਪ ਚਰਨਾਂ ਦੇ ਨਾਲ ਲੱਗਾ ਹੈ, ਮਹਾਰਾਜ ਜੀ ਦੇ ਬਚਨਾਂ ਰੂਪ ਚਰਨਾਂ ਦੇ ਨਾਲ ਲੱਗਾ ਹੈ। ਚਿਤ ਚਰਨ ਨਾਮ ਮਹਾਰਾਜ ਜੀ ਦੇ ਨਾਮ ਰੂਪ ਚਰਨ ਕਮਲਾਂ ਦੇ ਨਾਲ ਲੱਗ ਗਿਆ ਹੈ। ਤਾ ਜਮ ਕਾ ਮਾਰਗ ਭਾਗਾ, ਤਾਂ ਫਿਰ ਜਿਹੜਾ ਜਮਾਂ ਵਾਲਾ ਮਾਰਗ ਰਸਤਾ ਸੀ ਨਾ, ਉਹ ਭੱਜ ਗਿਆ, ਦੂਰ ਚਲਾ ਗਿਆ। ਜਿਸ ਨੇ ਸਾਧ ਸੰਗਤ ਜੀ ਜਿਸ ਰਸਤੇ ਤੇ ਜਮਾਂ ਨੇ ਤਮਾਮ ਸੰਸਾਰ ਦੇ ਜੀਵਾਂ ਨੂੰ ਜੁਟ ਲੈਣਾ ਕੀਤਾ ਹੈ, ਦੂਰ ਰਹੀ ਉਹ ਜਨ ਤੇ ਵਾਟ। ਉਹ ਜਿਹੜੇ ਵਾਟ ਰਸਤਾ ਹੈ ਨਾ, ਪਰਮੇਸ਼ਰ ਦੇ ਪਿਆਰਿਆਂ ਤੋਂ ਬਹੁਤ ਦੂਰ ਰਹਿ ਗਿਆ। ਰੱਬ ਦੇ ਪਿਆਰਿਆਂ ਨੂੰ ਉਸ ਰਸਤੇ ਤੇ ਚੱਲਣਾ ਨਹੀਂ ਪੈਂਦਾ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਹੈ, ਗੁਰ ਚਰਨੀ ਜਾ ਕਾ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਤਦੋਂ ਫਿਰ ਜਮਾਂ ਦਾ ਮਾਰਗ, ਉਹ ਰਸਤਾ ਭੱਜ ਜਾਂਦਾ ਹੈ, ਅਭਾਵ ਹੋ ਜਾਂਦਾ ਹੈ। ਉਸ ਰਸਤੇ ਤੇ ਚੱਲਣਾ ਹੀ ਨਹੀਂ ਪੈਂਦਾ ਜੇ ਜੀਵ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਦਾ ਹੈ। ਕਿਉਂਕਿ ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਵਡਿਆਈ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਸਾਧ ਸੰਗਤ ਜੀ ਬੜਾ ਪਿਆਰਾ ਸੁਖ ਹੈ, ਬੜਾ ਪਰਮ ਸੁਖ ਹੈ। ਜਿਵੇਂ ਭਗਤ ਰਸਨਾ ਦੁਆਰਾ ਹਜੂਰ ਦਾ ਮੁਖ ਵਾਕ ਆਉਂਦਾ ਹੈ ਨਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਹੇ ਭਲਿਓ, ਇੰਨੀ ਮੌਜ ਹੈ, ਇੰਨਾ ਆਨੰਦ ਹੈ ਪਰਮੇਸ਼ਰ ਦੇ ਚਰਨਾਂ ਦਾ ਕਿ ਉਸ ਨੂੰ ਕਹਿਆ ਨਹੀਂ ਜਾ ਸਕਦਾ। ਇਹ ਤਾਂ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਹੀ ਪਤਾ ਲੱਗਾ ਇਹ ਕਹਿਬੇ ਕੋ ਸੋਭਾ ਨਹੀਂ ਹੈ। ਤੋ ਕਹਿੰਦੇ ਹਨ, ਜੇ ਕੋਈ ਕਹੇਗਾ ਤੇ ਕਿੰਨੀ ਕੁ ਸੋਭਾ ਆਖ ਲਵੇਗਾ, ਕਿੰਨੀ ਕੁ ਰੱਬ ਦੇ ਮਹਾਰਾਜ ਜੀ ਦੇ ਚਰਨਾਂ ਦਾ ਆਨੰਦ, ਕਿੰਨਾ ਕੁ ਸੁਖ ਹੈ। ਮਹਾਰਾਜ ਕਹਿੰਦੇ ਕਿੰਨਾ ਕੁ ਕੋਈ ਆਖ ਲਵੇਗਾ, ਕਿੰਨੀਆਂ ਕੁ ਦੁਨਿਆਵਿਕ ਉਦਾਹਰਨਾਂ ਦੇ ਲਵੇਗਾ। ਕੋਈ ਸੀਮਾ ਨਹੀਂ ਹੈ, ਕੋਈ ਹੱਦ ਬੰਨਾ ਨਹੀਂ ਹੈ। ਇੰਨੀ ਭਾਰੀ ਮਹਿਮਾ ਹੈ, ਇੰਨਾ ਭਾਰੀ ਵਡਿਆਈ, ਇੰਨਾ ਘਣਾ ਆਨੰਦ ਹੈ ਮਹਾਰਾਜ ਜੀ ਦੇ ਚਰਨਾਂ ਦਾ। ਤੋ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦਾ ਮਨ ਗੁਰੂ ਚਰਨਾਂ ਨਾਲ ਲੱਗਾ ਹੈ, ਉਹਨਾਂ ਦਾ ਜਮਾਂ ਦਾ ਮਾਰਗ ਭੱਜ ਗਿਆ, ਅਭਾਵ ਹੋ ਗਿਆ। ਉਹਨਾਂ ਨੂੰ ਜਮ ਰਸਤੇ ਜਾਣਾ ਹੀ ਨਹੀਂ ਪਿਆ। ਭੈ ਵਿੱਚ ਨਿਰਭਉ ਪਾਇਆ, ਜਿਨ੍ਹਾਂ ਨੇ ਪਰਮਾਤਮਾ ਦਾ ਭੈ ਆਪਣੇ ਹਿਰਦੇ ਵਿੱਚ ਰੱਖਿਆ ਹੈ ਨਾ, ਉਹਨਾਂ ਨੇ ਨਿਰਭਉ ਸਰੂਪ ਨੂੰ ਪਾਇਆ ਹੈ। ਪਰਮਾਤਮਾ ਦਾ ਭੈ ਨਹੀਂ ਜਦੋਂ ਤੱਕ ਹਿਰਦੇ ਅੰਦਰ ਹੁੰਦਾ, ਉਦੋਂ ਤੱਕ ਇਹ ਜੀਵ ਮਨ ਆਈਆਂ ਕਰਦਾ, ਮਨ ਮਤਾਂ ਕਰਦਾ ਹੈ। ਆਪ ਹੁਦਰਾ ਹੋ ਕਰਕੇ, ਹੁਦਰਾਪਨ ਜ਼ਿੰਦਗੀ ਵਿੱਚ ਧਾਰਨ ਕਰਕੇ ਰੱਖਦਾ ਹੈ। ਤੇ ਸਾਧ ਸੰਗਤ ਜੀ, ਜਦੋਂ ਪਰਮਾਤਮਾ ਦਾ ਭੈ ਹੁੰਦਾ ਨਾ ਹਿਰਦੇ ਅੰਦਰ, ਫਿਰ ਕਦੇ ਵੀ ਕੋਈ ਬੁਰਾ ਕਰਮ ਨਹੀਂ ਕਰਦਾ। ਕਰਨਾ ਤਾਂ ਦੂਰ ਦੀ ਗੱਲ, ਬੁਰਾ ਸੋਚਦਾ ਵੀ ਨਹੀਂ ਕਿਸੇ ਦਾ। ਮਹਾਰਾਜ ਜੀ ਦੀ ਸਿੱਖਿਆ ਜਦੋਂ ਜੀਵ ਨੂੰ ਯਾਦ ਰਹਿੰਦੀ ਹੈ ਨਾ, ਰੱਬ ਦਾ ਡਰ ਰਹਿੰਦਾ ਹੈ। ਹੇ ਜੀਵ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੈਨੂੰ ਕੋਈ ਦੁੱਖ ਨਹੀਂ ਲੱਗੇਗਾ ਜੇ ਪਰਾਏ ਦਾ ਕਿਸੇ ਦਾ ਬੁਰਾ ਸੋਚੇਗਾ ਵੀ ਨਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦਾ ਡਰ ਜੀਵ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਂਦਾ। ਤੇ ਜੇ ਹਿਰਦੇ ਅੰਦਰ ਪ੍ਰਮਾਤਮਾ ਦਾ ਭੈ ਹੈ, ਤੋ ਸਾਧ ਸੰਗਤ ਜੀ ਜਿਨ ਮਨ ਭਾਓ ਤਿਨਾ ਮਨ ਭਾਓ। ਜਿੱਥੇ ਭੈ ਪੈਦਾ ਹੋ ਜਾਂਦਾ ਉੱਥੇ ਫਿਰ ਪਿਆਰ ਆਪਣੇ ਆਪ ਵੀ ਪ੍ਰਗਟ ਹੁੰਦਾ ਹੈ। ਮਹਾਰਾਜ ਕਹਿੰਦੇ ਉੱਥੇ ਫਿਰ ਪ੍ਰੇਮ ਉਤਪੰਨ ਹੁੰਦਾ ਜਿੱਥੇ ਰੱਬ ਦਾ ਭੈ ਹੁੰਦਾ ਹੈ। ਤੇ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਭੈ ਧਾਰਨ ਕਰ ਲਿਆ, ਤਿਨਾਂ ਨੇ ਹਜੂਰ ਕਹਿੰਦੇ ਨਿਰਭਉ ਸਰੂਪ ਨੂੰ ਪਾ ਲਿਆ ਹੈ। ਤਾ ਸਹਜੈ ਕੈ ਘਰ ਆਇਆ, ਤਾਂ ਹੀ ਸਹਿਜੈ ਅਡੋਲ ਜਾਂ ਸਹਿਜੈ ਆਪਣੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਜੀਵ ਆਇਆ ਹੈ, ਜਿਹੜਾ ਆਪਣਾ ਘਰ ਹੈ। ਪਹਿਲਾਂ ਤਾਂ ਹੋਰ ਹੀ ਪਤਾ ਨਹੀਂ ਜੂਨਾ ਰੂਪੀ ਘਰ ਕਦੀ ਕਿਸੇ ਦਾ ਘਰ ਮੰਨ ਲੈਂਦਾ ਕਿ ਉਸ ਨੂੰ ਆਪਣਾ ਮੰਨੀ ਬੈਠਦਾ ਸੀਗਾ। ਪਤਾ ਨਹੀਂ ਕਿੰਨੇ ਕੁ ਜੂਨਾ ਧਾਰਨ ਕੀਤਾ, ਉਹਨਾਂ ਨੂੰ ਵੀ ਆਪਣਾ ਮੰਨੀ ਬੈਠਾ ਸੀ ਕਿ ਮੇਰਾ ਸਰੀਰ ਹੈ। ਇਹ ਮਨੁੱਖਾ ਜਨਮ ਵੀ ਪਤਾ ਨਹੀਂ ਕਿੰਨੀ ਕੁ ਵਾਰ ਸੰਸਾਰ ਦੇ ਅੰਦਰ ਮਿਲਿਆ, ਇਹਨੂੰ ਵੀ ਆਪਣਾ ਘਰ ਸਮਝੀ ਬੈਠਾ ਸੀ। ਪਰ ਅਸਲ ਦੇ ਵਿੱਚ ਨਿਜ ਜਿਹੜਾ ਆਪਣਾ ਸਰੂਪ ਰੂਪੀ ਘਰ ਹੈ ਨਾ, ਉਹ ਤਾਂ ਹੀ ਮਿਲਿਆ
ਜੇ ਸਾਧ ਸੰਗਤ ਜੀ ਪ੍ਰਮਾਤਮਾ ਨੂੰ ਪਾਇਆ। ਉਹ ਅਸਲ ਦੇ ਵਿੱਚ ਜੀਵ ਦਾ ਆਪਣਾ ਘਰ ਸੀਗਾ। ਤੋ ਹਜੂਰ ਕਹਿੰਦੇ ਹਨ, ਭੈ ਵਿੱਚ ਨਿਰਭਉ ਪਾਇਆ, ਤਾਂ ਸਹਿਜੈ ਕੈ ਘਰ ਆਇਆ। ਤਾਂ ਸਹਿਜ ਅਡੋਲਤਾ ਭਰੀ ਅਵਸਥਾ ਰੂਪੀ ਘਰ ਦੇ ਵਿੱਚ ਜੀਵ ਆਇਆ ਹੈ, ਤਾਂ ਆਪਣੇ ਹਿਰਦੇ ਰੂਪ ਸਹਿਜ ਅਡੋਲ ਘਰ ਦੇ ਅੰਦਰ ਆਇਆ ਹੈ, ਤਾਂ ਮਹਾਰਾਜ ਜੀ ਦੀ ਸਤ ਸੰਗਤ ਰੂਪੀ ਘਰ ਦੇ ਵਿੱਚ ਆਇਆ ਹੈ। ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਭਨਤ ਨਾਨਕ ਬੂਝੈ ਕੋ ਵਿਚਾਰੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰਦੇ ਹੈ। ਹਜੂਰ ਕਹਿੰਦੇ ਹਨ, ਇਸ ਵਿਚਾਰ ਨੂੰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਬੁੱਝਦਾ ਹੈ। ਹਰ ਇੱਕ ਨੇ ਇਸ ਵਿਚਾਰ ਨੂੰ ਜਾਣਦਾ, ਹਰ ਇੱਕ ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਪਰਮਾਤਮਾ ਜਿਹਨੂੰ ਸੋਝੀ ਦਿੰਦਾ ਹੈ ਨਾ, ਜਿਹਨੂੰ ਸਮਝਣ ਦੇ ਯੋਗ ਬਣਾਉਂਦਾ ਹੈ। ਪਹਿਲੀ ਤਾਂ ਗੱਲ ਇਹ ਹੈ, ਸਾਧ ਸੰਗਤ ਜੀ ਸੁਣਦਾ ਉਹ ਜਿਹਨੂੰ ਸੁਣਨ ਦੇ ਯੋਗ ਬਣਾਉਂਦਾ ਹੈ। ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਖ ਇਹ ਵਚਨ ਕਰਿਆ ਕਰਦੇ ਨੇ ਕਿ ਜਿਹੜਾ ਸਰੋਤਾ ਹੈ ਨਾ, ਭਗਤੇ ਦੇ ਨਾਲੋਂ 3 ਗੁਣਾ ਵੱਧ ਉਹਦੀ ਭਗਤੀ ਹੋਵੇ, ਉਹਦੇ ਕੋਲ ਸਾਧ ਸੰਗਤ ਦੀ ਸ਼ਕਤੀ ਹੋਵੇ, ਤਾਂ ਸੁਣ ਸਕਦਾ ਹੈ। ਸੁਭਾਵਕ ਹੀ ਮਹਾਂਪੁਰਖ ਬਚਨ ਕਰਿਆ ਕਰਦੇ। ਅਜੇ 2 ਦਿਨ ਪਹਿਲਾਂ ਹੀ ਮਹਾਂਪੁਰਖ ਬਚਨ ਸੁਣਾਉਂਦੇ ਸੀਗੇ, ਤੇ ਮਹਾਂਪੁਰਖਾਂ ਦੇ ਕੋਲ ਬੈਠਾ ਸੀਗਾ ਤੇ ਕਹਿੰਦੇ ਕਿ ਸਰੋਤਾ ਤਾਂ ਸੁਣਨ ਦੇ ਯੋਗ ਹੁੰਦਾ ਜੇ ਭਗਤੇ ਦੇ ਨਾਲੋਂ 3 ਗੁਣਾ ਵੱਧ ਉਹਦੇ ਕੋਲ ਸ਼ਕਤੀ ਹੋਵੇ, ਨਹੀਂ ਤੇ ਸੁਣ ਨਹੀਂ ਸਕਦਾ ਜਿਹਦੇ ਕੋਲ ਸ਼ਕਤੀ ਨਹੀਂ ਹੈ। ਸੱਚ ਸੁਣਨਾ ਬੜਾ ਔਖਾ ਹੈ ਸਾਧ ਸੰਗਤ ਜੀ। ਇਹ ਮਹਾਰਾਜ ਕਿਰਪਾ ਕਰਕੇ ਸੁਣਨ ਦੀ ਦਾਤ ਬਖਸ਼ਿਸ਼ ਕਰਨ, ਸਰੋਤਾਪਣ ਜੀਵਨ ਦੇ ਅੰਦਰ ਬਖਸ਼ਿਸ਼ ਕਰਨ, ਪੂਰਬਲੇ ਭਗਤੀ ਜਿਹੜੀ ਹੈ ਜੀਵ ਦੇ ਪੱਲੇ ਹੋਵੇ, ਤਾਂ ਹੀ ਸਾਧ ਸੰਗਤ ਜੀ ਇਹ ਮਹਾਰਾਜ ਜੀ ਦਾ ਉਪਦੇਸ਼ ਸਰਵਣ ਕਰਨ ਦੇ ਵਾਸਤੇ ਜੀਵਨ ਦੇ ਅੰਦਰ ਸ਼ੁਭ ਅਵਸਰ ਮਿਲਦਾ ਹੈ। ਨਹੀਂ ਤਾਂ ਮਨੁੱਖ ਨੂੰ ਹੁੰਦਾ ਕਿ ਮੈਂ ਬੋਲੀ ਜਾਵਾਂ ਸੁਣਨਾ ਨਾ ਹੀ ਪਵੇ। ਤੇ ਨਾਲ ਇਹ ਵੀ ਬਚਨ ਕਰਦੇ ਸਨ ਕਿ ਇਉਂ ਕਹਿ ਲਈਏ ਕਿ ਸੰਸਾਰ ਦੇ ਅੰਦਰ 99% ਵਕਤੇ ਬੋਲਣ ਵਾਲੇ ਲੋਕ ਹੈ। ਸੰਸਾਰ ਦੇ ਜਿਹੜੇ ਜੀਵ ਹੈ 1% ਹੈ ਬਸ ਜਿਹੜੇ ਸੁਣਨ ਵਾਲੇ ਹੈ, ਜਿਹੜੇ ਸੱਚੇ ਸਰੋਤੇ ਆ ਨਾ, ਭਾਵਨਾ ਵਾਲੇ 1% ਹੈ। 99% ਵਕਤੇ ਹੀ ਹੈ ਕਿ ਅਸੀਂ ਬੋਲੀ ਜਾਈਏ, ਸੁਣਨਾ ਨਾ ਹੀ ਪਵੇ। ਤੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਭਣਤ ਨਾਨਕ ਬੂਝੈ ਕੋ ਵਿਚਾਰੀ। ਇਸ ਵਿਚਾਰ ਨੂੰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਬੁੱਝਦਾ ਹੈ, ਕੋਈ ਵਿਰਲਾ ਹੀ ਸਮਝਦਾ ਹੈ। ਸਮਝੇਗਾ ਉਹ ਹੀ ਨਾ ਜਿਹੜਾ ਪਹਿਲਾਂ ਸੁਣੇਗਾ। ਪਹਿਲਾਂ ਸੁਣਨਾ ਹੀ ਪੈਂਦਾ ਹੈ, ਫਿਰ ਸਾਧ ਸੰਗਤ ਜੀ ਮੰਨੀਦਾ ਹੈ। ਮੰਨ ਕੇ ਫਿਰ ਜੀਵਨ ਦੇ ਅੰਦਰ ਕਮਾਈ ਕੀਤੀ ਜਾਂਦੀ, ਤਾਂ ਹੀ ਪ੍ਰੈਕਟੀਕਲ ਹੁੰਦਾ ਹੈ। ਪਹਿਲਾਂ ਸੁਣਨਾ ਹੀ ਪੈਂਦਾ ਹੈ। ਤੇ ਸਿਆਣੇ ਆਮ ਹੀ ਕਹਿੰਦੇ ਆ, ਜਿਹੜੇ ਸਾਡੇ ਬਜ਼ੁਰਗ ਵੀ ਹੈ, ਕਿ ਰੱਬ ਨੇ ਕਹਿੰਦੇ ਕੰਨ 2 ਲਾਏ, ਇਹਨਾਂ ਦਾ ਕੋਈ ਮਤਲਬ ਹੈ। ਰਸਨਾ ਜ਼ੁਬਾਨ ਇੱਕ ਦਿੱਤੀ ਹੈ ਰੱਬ ਨੇ ਕਿ ਬੋਲਣਾ ਥੋੜਾ ਚਾਹੀਦਾ ਹੈ ਤੇ ਸੁਣਨਾ ਬਹੁਤਾ ਚਾਹੀਦਾ ਹੈ। ਜਾਂ ਕਹਿੰਦੇ ਹੁੰਦੇ ਕਿ 2 ਵਾਰ ਸੁਣੇ ਤੇ 1 ਵਾਰ ਬੋਲੇ। ਇਹ ਸਿੱਧੇ ਜਿਹੇ ਅਰਥ ਕਰਦੇ ਹੁੰਦੇ ਸਾਡੇ ਬਜ਼ੁਰਗ ਕਿ ਰੱਬ ਨੇ ਕੰਨ ਤਾਂ 2 ਲਾਏ ਕਿ 2 ਵਾਰ ਬੰਦਾ ਸੁਣੇ ਤੇ 1 ਵਾਰ ਬੋਲੇ। ਭਾਵ ਨੂੰ ਚੰਗੀ ਤਰ੍ਹਾਂ ਸੁਣ ਕਰਕੇ ਪਰਖ ਕਰੇ, ਉਹਦੀ ਵਿਚਾਰ ਕਰੇ, ਤਾਂ ਫਿਰ ਬੋਲੇ। ਪਹਿਲਾਂ ਤੋਲੋ ਫਿਰ ਬੋਲੋ, ਤਾਂ ਇਹ ਭਾਵ ਇਹਨਾਂ ਦੇ ਇੱਕੋ ਜਿਹੇ ਅਰਥ ਨਿਕਲਦੇ ਆ। ਤੋ ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਭਣਤ ਨਾਨਕ ਬੂਝੈ ਕੋ ਵਿਚਾਰੀ। ਕੋਈ ਵਿਰਲਾ ਹੈ ਜਿਹੜਾ ਇਸ ਵਿਚਾਰ ਨੂੰ, ਤਾਤਪਰਜ ਨੂੰ ਸਮਝਦਾ ਹੈ। ਇਸ ਜਗ ਮਹਿ ਕਰਨੀ ਸਾਰੀ। ਮਹਾਰਾਜ ਕਿਹੜੇ ਵਿਚਾਰ ਨੂੰ ਸਮਝਦਾ ਹੈ? ਹਜੂਰ ਕਹਿੰਦੇ ਇਸ ਜਗਤ ਦੇ ਅੰਦਰ ਪਰਮਾਤਮਾ ਦੀ ਭਗਤੀ ਰੂਪ ਜਿਹੜੀ ਕਰਨੀ ਹੈ ਨਾ, ਉਹ ਸਾਰੀ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। ਸਭ ਤੋਂ ਸ੍ਰੇਸ਼ਟ ਕਰਮ ਹੈ ਪਰਮਾਤਮਾ ਦਾ ਨਾਮ ਜਪਣਾ। ਸਗਲ ਧਰਮ ਮੈਂ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿਹੜਾ ਰੱਬ ਦਾ ਨਾਮ ਜਪਣਾ ਸਭ ਤੋਂ ਉਜਲ ਕਰਮ ਹੈ, ਸਭ ਤੋਂ ਸ੍ਰੇਸ਼ਟ ਤੇ ਪਰਮ ਕਰਮ ਹੈ। ਜੋ ਪਰਮਾਤਮਾ ਦੀ ਭਗਤੀ ਕਰਨੀ ਹੈ, ਇਸ ਜਗ ਮਹਿ ਕਰਨੀ ਸਾਰੀ। ਜਿਹੜੀ ਸ੍ਰੇਸ਼ਟ ਪਰਮਾਤਮਾ ਦੀ ਭਗਤੀ ਦੀ ਕਰਨੀ ਹੈ, ਜੀਵਨ ਦੇ ਅੰਦਰ ਘਾਲਣਾ, ਘਾਲ ਕੇ ਆਲਸ ਨੂੰ ਤਿਆਗ ਕੇ ਪਰਮੇਸ਼ਰ ਦਾ ਜਸ ਕਰਨਾ ਹੈ। ਹਜੂਰ ਕਹਿੰਦੇ ਸਭ ਤੋਂ ਚੰਗੀ ਸ੍ਰੇਸ਼ਟ ਹੈ ਕਰਨੀ ਕੀਰਤ ਹੋਈ। ਜਿਨ੍ਹਾਂ ਨੇ ਕਰਨੀ ਕੀਤੀ ਹੈ ਨਾ, ਭਾਵ ਪਰਮਾਤਮਾ ਦੀ ਭਗਤੀ ਰੂਪ ਕੀਰਤੀ ਰੂਪ ਕਰਨੀ ਨੂੰ ਜੀਵਨ ਦੇ ਅੰਦਰ ਕੀਤਾ ਹੈ। ਪ੍ਰੇਮਾ ਭਗਤੀ ਨੂੰ ਪਿਆਰ ਵਿੱਚ ਭੇਜ ਕੇ ਪਰਮਾਤਮਾ ਦੀ ਭਗਤੀ ਨੂੰ ਗਾਇਆ ਹੈ। ਕਰਨੀ ਕੀਰਤ ਹੋਈ
ਤੇ ਜਿਨ੍ਹਾਂ ਦੀ ਜੀਵਨ ਦੇ ਅੰਦਰ ਇਹ ਕੀਰਤੀ ਪ੍ਰਮਾਤਮਾ ਨੇ ਕੀਤੀ ਹੈ ਨਾ, ਪ੍ਰਮਾਤਮਾ ਦੀ ਭਗਤੀ ਦੀ ਕਰਨੀ ਦੀ ਜਿਨ੍ਹਾਂ ਨੇ ਕੀਰਤੀ ਜੀਵਨ ਵਿੱਚ ਕਰ ਲਈ ਹੈ, ਜਾ ਆਪੇ ਮਿਲਿਆ ਸੋਈ। ਉਹ ਫਿਰ ਪ੍ਰਮਾਤਮਾ ਆਪ ਹੀ ਜੀਵ ਨੂੰ ਮਿਲ ਪਿਆ, ਜਿਨ੍ਹਾਂ ਨੇ ਭਗਤੀ ਦੀ ਕਰਨੀ ਨੂੰ ਜੀਵਨ ਦੇ ਅੰਦਰ ਧਾਰਨ ਕਰ ਲਿਆ ਹੈ। ਤਾਂ ਫਿਰ ਮਹਾਰਾਜ ਕਹਿੰਦੇ ਹੋਰ ਦਰ-ਦਰ ਤੇ ਭਟਕਣ ਦੀ ਲੋੜ ਨਹੀਂ ਪਈ, ਹੋਰ ਦੁਨਿਆਵੀ ਸਾਧਨਾ ਕਰਨ ਦੀ ਸੰਸਾਰ ਦੀ ਲੋੜ ਹੀ ਨਹੀਂ ਪਈ। ਉਹ ਪ੍ਰਮਾਤਮਾ ਆਪ ਹੀ ਆ ਕਰਕੇ ਮਿਲ ਪਿਆ ਹੈ, ਕਿਉਂਕਿ ਮਿਲਦਾ ਤਾਂ ਹੀ ਹੈ ਜੀਵ ਨੂੰ ਜੇ ਪ੍ਰਮਾਤਮਾ ਆਪ ਚਾਹੁੰਦਾ ਹੋਵੇ ਕਿ ਇਹਦੇ ਨਾਲ ਇਹ ਜੀਵ ਨੂੰ ਮੈਂ ਆਪਣੇ ਵਿੱਚ ਮਿਲਾ ਲਵਾਂ, ਨਹੀਂ ਤਾਂ ਆਪਣਾ ਕੋਈ ਚਾਰਾ ਨਹੀਂ, ਜੀਵ ਦਾ ਆਪਣਾ ਕੋਈ ਬਲ ਨਹੀਂ, ਕੋਈ ਆਪਣੀ ਸ਼ਕਤੀ ਨਹੀਂ ਹੈ। ਦਾਵਾ ਕਰੇ ਕਿ ਮੈਂ ਰੱਬ ਦੇ ਨਾਲ ਮਿਲ ਸਕਦਾ, ਮੇਰੇ ਕੋਲ ਇਹ ਸਾਧਨਾ ਹੈਗੀ ਹੈ, ਭਜਨ ਬੰਦਗੀ ਦੀ ਸਾਧਨਾ ਦਾ ਵੀ ਜੇਕਰ ਮਾਣ ਕਰੀ ਜਾਵੇ ਤਾਂ ਵੀ ਨਹੀਂ ਸਾਧ ਸੰਗਤ ਜੀ ਹੋ ਸਕਦਾ। ਉਹ ਪ੍ਰਮਾਤਮਾ ਆਪ ਹੀ ਹੈ, ਤਰਸ ਕਰੇ, ਆਪ ਹੀ ਹੈ, ਕਿਰਪਾ ਕਰਕੇ ਰਹਿਮਤ ਕਰ ਦੇਵੇ, ਇਹ ਵਿਛੜੇ ਹੋਏ ਜੀਵ ਨੂੰ ਆਪਣੇ ਵਿੱਚ ਮਿਲਾ ਲਵੇ, ਤਾਂ ਹੀ ਮਹਾਰਾਜ ਕਹਿੰਦੇ ਮਿਲਦਾ ਹੈ। ਤੋ ਜਿਨ੍ਹਾਂ ਨੇ ਭਗਤੀ ਦੀ ਕਰਨੀ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਜਾਂ ਆਪੇ ਮਿਲਿਆ ਸੋਈ। ਉਹ ਪਰਮੇਸ਼ਰ ਆਪ ਹੀ ਜੀਵ ਨੂੰ ਆ ਕਰਕੇ ਮਿਲਿਆ ਹੈ। ਭੋਲੇ ਭਾਏ ਮਿਲੇ ਰਘੁਰਾਇਆ, ਐਸੀ ਦਾਤ ਵੀ ਜੀਵਨ ਦੇ ਅੰਦਰ ਮਿਲ ਜਾਂਦੀ ਹੈ। ਕਈ ਵਾਰ ਬਹੁਤੀ ਚੰਚਲਤਾ ਵਾਲੇ, ਬਹੁਤੀਆਂ ਸਿਆਣਪਾਂ ਤੇ ਮਤਾਂ ਮਤਾਂਤਰਾਂ ਵਾਲੇ ਵੀ ਫਿੱਕੇ ਪੈ ਜਾਂਦੇ ਹੈ, ਵਾਂਝੇ ਰਹਿ ਜਾਂਦੇ ਨੇ, ਤੇ ਪ੍ਰਮਾਤਮਾ ਭੋਲੇ ਭਾ ਸੁਭਾਅ ਵਾਲਿਆਂ ਤੇ ਕਿਰਪਾ ਕਰ ਦਿੰਦਾ ਹੈ। ਸੁਭਾਵਕ ਹੀ ਰੱਬ ਆ ਕਰਕੇ ਕਈ ਵਾਰ ਮਿਲ ਜਾਂਦਾ ਹੈ। ਇਹ ਪ੍ਰਮਾਤਮਾ ਦੀ ਦਇਆ ਹੈ, ਪ੍ਰਮਾਤਮਾ ਦੇ ਸਾਧ ਸੰਗਤ ਜੀ ਹੱਥ ਵਿੱਚ ਹੈ। ਜਿਹੜਾ ਗਾਵੇ ਹੋਏ ਜਸ ਦਾ ਫਲ ਦੇਣਾ ਹੈ, ਕਦੋਂ ਦੇਣਾ ਹੈ, ਉਹ ਪ੍ਰਮਾਤਮਾ ਜਾਣਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲ। ਭਨਤ ਨਾਨਕ ਬੂਝੇ ਕੋ ਵਿਚਾਰੀ, ਇਸ ਜਗ ਮਹਿ ਕਰਨੀ ਸਾਰੀ। ਕਰਨੀ ਕੀਰਤ ਹੋਈ, ਜਾ ਆਪੇ ਮਿਲਿਆ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।